ਅੱਜ ਸਾਡਾ ਮੌਜੂ ਹੈ ਕਿੱਸਾ, ਦਾਸਤਾਨ। ਕਿੱਸਾ ਅਰਬੀ ਜ਼ੁਬਾਨ ਦਾ ਲਫ਼ਜ਼ ਹੈ ਜਿਸ ਦਾ ਮਤਲਬ ਹੈ ਦਾਸਤਾਨ, ਕਹਾਣੀ, ਹਕਾਇਤ, ਗੱਲਾਂ ਦਾ ਸਿਲਸਿਲਾ, ਬਿਆਨ ਕਰਨ ਦਾ ਸਿਲਸਿਲਾ। ਕਿੱਸਾ ਲਫ਼ਜ਼ ਜਿਹੜਾ ਹੈ ਉਹ ਝਗੜੇ ਦੇ ਮਾਨੀਆਂ ਵਿੱਚ ਵੀ ਵਰਤਿਆ ਜਾਂਦਾ ਹੈ। ਜਿਵੇਂ ਕਹਿੰਦੇ ਨੇ ਕਿ ਕਿੱਸਾ ਪਾਕ ਕਰ ਦੇਣਾ, ਯਾਨੀ ਝਗੜਾ ਹੀ ਮੁਕਾ ਦੇਣਾ, ਜਾਂ ਕਿੱਸਾ ਛੇੜ ਲੈਣਾ, ਝਗੜਾ ਸ਼ੁਰੂ ਕਰ ਲੈਣਾ। ਇਹ ਇਸ ਦੇ ਮਾਨੀਆਂ ਵਿੱਚ ਵੀ ਚੱਲਦਾ ਹੈ। ਕੁਰਾਨੇ ਪਾਕ ਵਿੱਚ ਕਿੱਸਾ ਦਾ ਲਫ਼ਜ਼ ਬਤੌਰੇ ਮਸਦਰ ਵਰਤਿਆ ਗਿਆ ਹੈ। ਕਿੱਸਾ, ਕਹਾਣੀ, ਦਾਸਤਾਨ ਇਹ ਉਹ ਸਿਨਫ ਹੈ ਜਿਹੜੀ ਇਨਸਾਨ ਦੇ ਨਾਲ ਸਦੀਆਂ ਤੋਂ ਜੁੜੀ ਹੋਈ ਹੈ। ਪਹਿਲੀ ਵਾਰ ਇਨਸਾਨ ਨੇ ਜਦੋਂ ਦੂਜੇ ਇਨਸਾਨ ਨਾਲ ਗੱਲ ਕੀਤੀ ਹੋਏਗੀ, ਉਸ ਨੇ ਲਫ਼ਜ਼ ਸਿੱਖੇ ਹੋਣਗੇ, ਤਾਂ ਉਸ ਨੂੰ ਆਪਣੀ ਕੋਈ ਨਾ ਕੋਈ ਹੱਡ ਬੀਤੀ ਸੁਣਾਈ ਹੋਣੀ। ਉਸ ਨੇ ਜੋ ਜੰਗਲਾਂ ਵਿੱਚ ਵੇਖਿਆ ਉਹ ਸੁਣਾਇਆ ਹੋਣਾ ਹੈ। ਉਹ ਕਿੱਸਾ ਉਸ ਵੇਲੇ ਸ਼ੁਰੂ ਹੋ ਗਿਆ। ਕਿਸੇ ਦੀਆਂ ਕਈ ਕਿਸਮਾਂ ਨੇ, ਜਿਨ੍ਹਾਂ ਵਿੱਚੋਂ ਜ਼ਿਆਦਾ ਜਿਹੜੀਆਂ ਕਿਸਮਾਂ ਸਾਡੇ ਸਾਹਮਣੇ ਆਉਂਦੀਆਂ ਨੇ ਉਹ ਹੈ ਰਜ਼ਮੀਆਂ। ਪਹਿਲਾ ਉਹਦੀ ਜਿਹੜੀ ਕਿਸਮ ਹੈ ਉਹ ਰਜ਼ਮੀਆਂ ਹੈ। ਰਜ਼ਮੀਆਂ ਕਿੱਸੇ ਦੇ ਵਿੱਚ ਜੰਗੀ ਵਾਕਿਆਤ, ਲੜਾਈਆਂ ਦੇ ਵਾਕਿਆਤ, ਬਹਾਦਰਾਂ ਦੇ ਕਾਰਨਾਮੇ, ਸੂਰਮੇ ਜੋ ਕਰਦੇ ਨੇ ਜੰਗਾਂ ਦੇ ਵਿੱਚ, ਜੋ ਕਤਲ ਕਰਦੇ ਨੇ, ਜੋ ਆਪਣੀ ਦੇਸ਼ ਦੀ ਰਾਖੀ ਕਰਦੇ ਨੇ, ਉਸ ਦੇ ਹਵਾਲੇ ਨਾਲ ਜਿਹੜੇ ਕਿੱਸੇ ਹੋਣਗੇ ਉਸ ਨੂੰ ਰਜ਼ਮੀਆਂ ਕਿੱਸੇ ਕਿਹਾ ਗਿਆ। ਅੱਜ ਤੱਕ ਦੀ ਤਹਿਕੀਕ ਮੁਜਬ ਜਿਹੜਾ ਪਹਿਲਾ ਕਿੱਸਾ ਇਨਸਾਨੀ ਤਾਰੀਖ 'ਚ ਨਜ਼ਰ ਆਉਂਦਾ ਹੈ ਉਹ ਰਜ਼ਮੀਆਂ ਕਿੱਸਾ ਹੀ ਹੈ। ਇਸ ਤੋਂ ਅੱਗੇ ਚੱਲਦੇ ਹਾਂ ਬਜ਼ਮੀਆਂ ਕਿੱਸਾ। ਬਜ਼ਮੀਆਂ ਕਿੱਸਾ ਅਜਿਹਾ ਕਿੱਸਾ ਜਿਹਦੇ ਵਿੱਚ ਇਨਸਾਨ ਨੇ ਪ੍ਰੇਮ ਦੀ ਗੱਲ ਕੀਤੀ, ਇਸ਼ਕ ਦੀ ਗੱਲ ਕੀਤੀ, ਆਪਸੀ ਮੁਹੱਬਤ ਸਾਂਝ ਦੀ ਗੱਲ ਕੀਤੀ, ਉਹਦੇ ਵਿੱਚ ਬਜ਼ਮੀਆਂ ਕਿੱਸਾ ਆ ਗਿਆ। ਮੁਹਿੰਮਾਤੀ ਜਾਂ ਮਫੂਕੁਲ ਫਿਤਰਤ ਅਜਿਹੀ ਮਖਲੂਕ ਜਿਹੜੀ ਖਿਆਲਾਂ ਦੇ ਵਿੱਚ ਸੀ, ਕਿਸੇ ਜਿੰਨ ਦੇ ਹਵਾਲੇ ਨਾਲ, ਕਿਸੇ ਚੁੜੇਲ ਦੇ, ਕਿਸੇ ਦਿਓ ਦੇ, ਦੇਵਤਾਵਾਂ ਦੇ ਹਵਾਲੇ ਨਾਲ ਜਿਹੜੇ ਕਿੱਸੇ ਲਿਖੇ ਗਏ ਉਹ ਮੁਹਿੰਮਾਤੀ ਕਿੱਸੇ। ਮਜ਼ਹਬੀ ਕਿੱਸੇ ਉਹ ਕਿੱਸੇ ਜਿਹਦੇ ਵਿੱਚ ਇਲਹਾਮੀ ਜਾਂ ਗੈਰ ਇਲਹਾਮੀ ਮਜ਼ਹਬਾਂ ਵਾਲਿਆਂ ਨੇ ਆਪਣੇ ਖਿਆਲਾਤ, ਆਪਣੇ ਵਿਚਾਰ ਜਿਹੜੇ ਨੇ ਉਹ ਸਾਂਝੇ ਕੀਤੇ, ਅਤੇ ਉਹਨਾਂ ਦੇ ਮਜ਼ਹਬੀ ਕਿਸੇ ਕਿਰਦਾਰ ਦੇ ਹਵਾਲੇ ਨਾਲ ਕੋਈ ਕਿੱਸਾ ਬਿਆਨਿਆ, ਉਸ ਨੂੰ ਅਸੀਂ ਮਜ਼ਹਬੀ ਕਿੱਸੇ ਦੇ ਵਿੱਚ ਲੈ ਕੇ ਆਵਾਂਗੇ। ਅਖਲਾਕੀ ਕਿੱਸੇ ਇਨਸਾਨ ਦੇ ਅਖਲਾਕ ਨੂੰ ਸੰਵਾਰਨ ਵਾਸਤੇ, ਉਸ ਨੂੰ ਬਿਹਤਰ ਬਣਾਉਣ ਵਾਸਤੇ, ਉਸ ਨੂੰ ਚੰਗੀਆਂ ਕਦਰਾਂ ਦਾ ਦਰਸ ਦੇਣ ਵਾਸਤੇ ਅਖਲਾਕੀ ਕਿੱਸੇ ਲਿਖੇ ਗਏ, ਤਾਂ ਜੇ ਉਹ ਜ਼ਿਆਦਾ ਤੋਂ ਜ਼ਿਆਦਾ ਇਨਸਾਨੀਅਤ ਦੀ ਗੱਲ ਜਿਹੜੀ ਹੈ ਉਹ ਲੁਕਾਈ ਤੀਕਰ ਅਪਣਾ ਸਕੇ। ਤਾਰੀਖੀ ਕਿੱਸੇ ਜਿਹਦੇ ਵਿੱਚ ਗਏ ਗੁਜ਼ਰੇ ਬੀਤੇ ਵੇਲੇ ਦੀ ਕਹਾਣੀ, ਉਸ ਵੇਲੇ ਦਾ ਸਮਾਜ, ਉਸ ਵੇਲੇ ਦੀ ਤਾਰੀਖ ਵੀ ਨਜ਼ਰ ਆਉਂਦੀ ਹੈ, ਅਤੇ ਉਸ ਵੇਲੇ ਦੇ ਕਿਸੇ ਇੱਕ ਕਿਰਦਾਰ ਨੂੰ ਮੌਜੂ ਬਣਾ ਕੇ ਜੋ ਲਿਖਿਆ ਗਿਆ ਕਿੱਸਾ, ਉਸ ਨੂੰ ਅਸੀਂ ਤਾਰੀਖੀ ਕਿੱਸਾ ਆਖਾਂਗੇ। ਇਸ ਤਰ੍ਹਾਂ ਕਿੱਸਿਆਂ ਦੇ ਕੁਝ ਕਿਸਮਾਂ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਦੁਨੀਆ ਦੇ ਵਿੱਚ ਜਿਹੜਾ ਪਹਿਲਾ ਕਿੱਸਾ ਸੀ ਉਹ ਕਿਹੜਾ, ਅੱਜ ਤੀਕਰ ਦੀ ਖੋਜ ਮੁਜਬ ਸਾਨੂੰ ਮਿਲਦਾ ਹੈ। ਇਸ ਨੂੰ ਸਮਝਣ ਤੋਂ ਪਹਿਲੇ ਸਾਨੂੰ ਉਹ ਵੇਲਾ ਵੇਖਣਾ ਪਏਗਾ ਜਦੋਂ ਉਹ ਵੇਲੇ ਕਿੱਸੇ ਲਿਖੇ ਜਾ ਰਹੇ ਸਨ, ਕਿਹੜੇ ਕਿੱਸੇ ਲਿਖੇ ਜਾ ਰਹੇ ਸਨ ਅਤੇ ਕਿਸ ਕਿਸਮ ਦੇ ਕਿੱਸੇ ਸਨ। ਅੱਜ ਤੱਕ ਦੀ ਖੋਜ ਦੇ ਵਿੱਚ ਜੇ ਸਾਨੂੰ ਕਿੱਸਾ ਪਹਿਲਾ ਮਿਲਦਾ ਹੈ ਉਹ ਹੈ ਗਿਲਗਾਮਿਸ਼ ਦਾ ਕਿੱਸਾ।
ਗਿਲਗਾਮਿਸ਼ ਤੇ ਮੁਲਕੇ ਬਕਾ ਦਾ ਕਿੱਸਾ। ਹੁਣ ਗਿਲਗਾਮਿਸ਼ ਦਾ ਕਰੈਕਟਰ ਕਿਸ ਧਰਤੀ ਨਾਲ ਤਾਲੁਕ ਰੱਖਦਾ ਸੀ, ਇਸ ਨੂੰ ਵੀ ਜ਼ਿਹਨ 'ਚ ਰੱਖਣਾ ਪਏਗਾ। ਗਿਲਗਾਮਿਸ਼ ਦਾ ਕਰੈਕਟਰ ਸੀ ਇਰਾਕ, ਜਿਸ ਦਾ ਪੁਰਾਣਾ ਨਾਂ ਹੈ ਮੈਸੋਪੋਟੇਮੀਆ। ਉਸ ਧਰਤੀ ਦੇ ਨਾਲ, ਉਸ ਰਹਿਤਲ ਦੇ ਨਾਲ, ਉਸ ਤਹਿਜ਼ੀਬ ਦੇ ਨਾਲ, ਉਸ ਵਸੇਬ ਦੇ ਨਾਲ ਇਹ ਤਾਲੁਕ ਰੱਖਣ ਵਾਲਾ ਕਰੈਕਟਰ ਸੀ। 5000 ਵਰ੍ਹੇ ਪਹਿਲਾਂ ਸਾਡੀ ਇਸ ਧਰਤੀ ਦੇ ਉੱਤੇ ਮੋਹਿੰਜੋ ਦਾੜੋ ਤੇ ਹੜੱਪਾ ਦੀ ਜਿਹੜੀ ਤਹਿਜ਼ੀਬ ਸੀ ਉਹ ਵੱਧ ਫੁੱਲ ਰਹੀ ਸੀ। ਉਸ ਵੇਲੇ ਦੋ ਤਹਿਜ਼ੀਬਾਂ ਸਾਡੇ ਕੋਲ, ਮੋਹਿੰਜੋ ਦਾੜੋ ਤੇ ਉਸ ਤੋਂ 500 ਕਿਲੋਮੀਟਰ ਦੇ ਫਾਸਲੇ 'ਤੇ ਹੜੱਪਾ ਦੀ ਤਹਿਜ਼ੀਬ ਵੀ ਸਾਡੇ ਕੋਲ ਮੌਜੂਦ ਸੀ। ਹੜੱਪਾ ਜਿਹੜੀ ਸਾਹੀਵਾਲ ਤੋਂ 12-13 ਕਿਲੋਮੀਟਰ ਦੂਰ ਵਾਕਿਆ ਹੈ। ਮੋਹਿੰਜੋ ਦਾੜੋ ਜਿਹੜੀ ਕਰਾਚੀ ਤੋਂ ਕੋਈ 400-500 ਕਿਲੋਮੀਟਰ ਦੂਰ ਵਾਕਿਆ ਹੈ। ਇਹ ਇੱਕ ਜਿਹੜਾ ਸੰਗਮ ਹੈ, ਇੱਕ ਜਿਹੜਾ ਮੇਲ ਹੈ, ਉਹ ਸਾਨੂੰ ਨਜ਼ਰ ਆਉਂਦਾ ਹੈ ਮੈਸੋਪੋਟੇਮੀਆ। ਹੁਣ ਪੰਜਾਬ ਦੇ ਹਵਾਲੇ ਨਾਲ ਜੇ ਅਸੀਂ ਦੇਖੀਏ ਕਿ ਜਦੋਂ ਇੱਥੇ ਸਿਕੰਦਰ ਆਜ਼ਮ ਆਇਆ, ਅਲੈਗਜ਼ੈਂਡਰ ਦਾ ਗ੍ਰੇਟ ਆਇਆ, ਤੇ ਉਸ ਨੇ ਪੰਜਾਬ ਨੂੰ ਜਿਹੜਾ ਨਾਮ ਦਿੱਤਾ ਸੀ, ਇਸ ਦੇ 5 ਦਰਿਆਵਾਂ ਦੀ, 7 ਦਰਿਆਵਾਂ ਦੀ ਮੁਨਾਸਬਤ ਦੇ ਨਾਲ ਇਸ ਨੂੰ ਜਿਹੜਾ ਨਾਂ ਦਿੱਤਾ, ਉਸ ਨੇ ਇਹਨੂੰ ਕਿਹਾ ਪੈਂਟੋਟੈਮੀਆ। ਮੈਸੋਪੋਟੇਮੀਆ ਉਹਨੇ ਕਿਹਾ, ਇਹਨੂੰ ਕਿਹਾ ਪੈਂਟੋਟੇਮੀਆ, ਕਿ 5 ਦਰਿਆਵਾਂ ਦੀ ਧਰਤੀ। ਹੁਣ ਅਸੀਂ ਦੇਖਦੇ ਹਾਂ ਕਿ ਜਦੋਂ ਜਨੂਬੀ ਇਰਾਕ ਦੀ ਗੱਲ ਕਰਦੇ ਹਾਂ ਤਾਂ ਉੱਥੇ ਇੱਕ ਮਿਲੋਹਾ ਨਾਂ ਦੀ ਇੱਕ ਵਾਦੀ ਸੀ। ਉਸ ਦੇ ਹਵਾਲੇ ਨਾਲ ਉਹਨਾਂ ਨੇ ਜਦੋਂ ਗੱਲ ਕੀਤੀ ਤੇ ਅੱਜ ਤੱਕ ਦੀ ਖੋਜ ਦੇ ਵਿੱਚ ਇਹ ਨਜ਼ਰ ਆਉਂਦਾ ਹੈ ਕਿ ਮਿਲੋਹਾ ਜਿਹੜੀ ਵਾਦੀ ਦੀ ਗੱਲ ਹੋ ਰਹੀ ਹੈ, ਉਸ ਵੇਲੇ ਦੇ ਲਿਟਰੇਚਰ ਦੇ ਵਿੱਚ ਮਿਲੋਹਾ ਅਸਲ ਵਿੱਚ ਵਾਦੀ ਮਹਿਰਾਨ ਹੈ, ਜਿਹੜੀ ਸਿੰਧ ਦੇ ਵਿੱਚ ਹੈ। ਸਿੰਧ ਦੇ ਵਿੱਚ ਵਾਦੀ ਮਹਿਰਾਨ, ਇਸ ਦਾ ਹਵਾਲਾ ਸਾਨੂੰ ਮਿਲਦਾ ਹੈ ਅਹਿਮਦ ਹਸਨ ਦਾਨੀ ਦੀ ਕਿਤਾਬ ਦੇ ਵਿੱਚੋਂ, ਹਿਸਟਰੀ ਆਫ ਪਾਕਿਸਤਾਨ ਥਰੂ ਏਜਿਸ ਉਹਨਾਂ ਦੀ ਕਿਤਾਬ ਹੈ। ਉਹਦੇ ਵਿੱਚ ਉਹਨਾਂ ਨੇ ਹਵਾਲਾ ਦਿੱਤਾ ਕਿ ਵਾਦੀ ਮਹਿਰਾਨ ਅਸਲ ਵਿੱਚ ਮਿਲੋਹਾ ਹੀ ਹੈ। ਜਿਹੜਾ ਮਿਲੋਹਾ ਉਸ ਵੇਲੇ ਦੇ ਮੈਸੋਪੋਟੇਮੀਆ ਦੇ ਵਾਸੀ ਉਸ ਨੂੰ ਮਿਲੋਹਾ ਕਹਿੰਦੇ ਸਨ, ਤੇ ਇੱਥੋਂ ਦੇ ਜਿਹੜੇ ਵਾਸੀ ਸਨ ਉਹ ਉਹਨੂੰ ਵਾਦੀ ਮਹਿਰਾਨ ਕਹਿੰਦੇ ਨੇ। ਉਹ ਅੱਜ ਵੀ ਸਾਡੇ ਕੋਲ ਮੌਜੂਦ ਹੈ। ਹੁਣ ਗਿਲਗਾਮਿਸ਼ ਦਾ ਕਰੈਕਟਰ ਨੂੰ ਥੋੜ੍ਹਾ ਜਿਹਾ ਸਮਝ ਲਓ ਕਿ ਗਿਲਗਾਮਿਸ਼ ਦੇ ਕਰੈਕਟਰ ਦੇ ਹਵਾਲੇ ਨਾਲ ਜੇ ਅਸੀਂ ਵੇਖੀਏ ਤਾਂ ਗਿਲਗਾਮਿਸ਼ ਵਾਦੀ ਸਿੰਧ ਦੇ ਵਿੱਚ ਗਿਲਗਾਮਿਸ਼ ਦਾ ਜਿਹੜਾ ਪੁਤਲਾ ਮਿਲਦਾ ਹੈ ਸਾਡੇ ਕੋਲ, ਜਿਹੜਾ ਉਸ ਦਾ ਬੁੱਤ ਮਿਲਦਾ ਹੈ ਕਿ ਉਸ ਨੇ 2 ਸ਼ੇਰ ਮਾਰੇ ਨੇ ਤੇ ਉਹ ਖਲੋਤਾ ਹੋਇਆ ਹੈ, ਤੇ ਉਹ ਗਿਲਗਾਮਿਸ਼ ਦਾ ਕਰੈਕਟਰ ਹੈ। ਗਿਲਗਾਮਿਸ਼ ਹੈ ਕੌਣ ਸੀ ਤੇ ਉਸ ਨੇ ਕਿਸ ਤਰ੍ਹਾਂ ਇਸ ਵਾਕਿਏ ਨੂੰ ਲੁਕਾਈ ਤਿੱਕਰ ਅਪੜਦਾ ਹੈ। ਗਿਲਗਾਮਿਸ਼ ਮੌਤ ਵੇਖਦਾ ਹੈ, ਮੌਤ ਦੇ ਬਾਰੇ ਸੋਚਦਾ ਹੈ। ਉਹ ਲੋਕਾਂ ਦੀਆਂ ਲਾਸ਼ਾਂ ਪਾਣੀ ਵਿੱਚ ਰੁੜਦੀਆਂ ਦੇਖ ਰਿਹਾ ਹੈ। ਉਸ ਵੇਲੇ ਜ਼ਿਆਦਾਤਰ ਲੋਕ ਪਾਣੀ ਦੇ ਵਿੱਚ ਲਾਸ਼ਾਂ ਵਗਾ ਸੁੱਟਦੇ ਸਨ। 5000 ਸਾਲ ਕਬਲ ਮਸੀਹ ਦੀ ਗੱਲ ਹੈ। ਅੱਜ ਅਸੀਂ ਦੇਖੀਏ ਤੇ 7200 ਸਾਲ ਉਸ ਵੇਲੇ ਨੂੰ ਹੋ ਚੁੱਕੇ ਨੇ। ਉਸ ਵੇਲੇ ਇਨਸਾਨ ਕੋਲ ਇੰਨੀ ਸੂਝ, ਇੰਨੀ ਬੂਝ, ਇੰਨੀ ਸਮਝ, ਇੰਨੀ ਅਕਲ, ਇੰਨੀ ਦਨਾਈ, ਇੰਨੀ ਫਹਿਮ, ਇੰਨੀ ਫਿਰਾਸਤ ਨਹੀਂ ਸੀ, ਜਿਸ ਪਾਰੋਂ ਉਹ ਜ਼ਿਆਦਾਤਰ ਲੋਕ ਜਿਹੜੇ ਨੇ ਉਹ ਪਾਣੀ ਦੇ ਵਿੱਚ ਲਾਸ਼ਾਂ ਸੁੱਟ ਰਹੇ ਨੇ। ਗਿਲਗਾਮਿਸ਼ ਦੇਖ ਰਿਹਾ ਹੈ। ਗਿਲਗਾਮਿਸ਼ ਮੌਤ ਕੋਲੋਂ ਡਰਦਾ ਹੈ। ਉਹ ਫਨਾ ਹੋਣ ਤੋਂ, ਖਤਮ ਹੋਣ ਤੋਂ, ਮੁੱਕ ਜਾਣ ਤੋਂ, ਧਰਤੀ ਤੋਂ ਮਿਟ ਜਾਣ ਤੋਂ ਡਰਦਾ ਹੈ। ਅਤੇ ਉਹ ਸੋਚਦਾ ਹੈ ਕਿ ਕਿਉਂ ਨਾ ਮੁਲਕੇ ਬਕਾ ਦਾ ਜਿਹੜਾ ਰਾਖਾ ਹੈ, ਜਿਹੜੀ ਉੱਥੇ ਰਾਖੀ ਕਰਦਾ ਹਵਾ ਦਾ, ਉਸ ਨੂੰ, ਉਹ ਕਰੈਕਟਰ ਹੈ ਹਵਾ ਦਾ, ਉਹ ਕਰੈਕਟਰ ਨੂੰ ਯਾਦ ਰੱਖਣਾ, ਕਿਉਂ ਨਾ ਉਸ ਨੂੰ ਖਤਮ ਕਰਤਾ ਜਾਏ ਕਿ ਅਗਲੀ ਜਿਹੜੀ ਮੌਤ ਦੀ ਵਾਦੀ ਹੈ ਉਸ ਤੱਕ ਨਾ ਅਪੜਿਆ ਜਾਏ, ਮੌਤ ਤੋਂ ਬਚਿਆ ਜਾਏ। ਗਿਲਗਾਮਿਸ਼ ਨਿਕਲਦਾ ਹੈ, ਇਸ ਮੁਹਿੰਮ 'ਤੇ ਟੁੱਟਦਾ ਹੈ। ਉਹ ਆਪਣੀ ਬਹਾਦਰੀ 'ਤੇ ਨਾਸ ਕਰਦਾ ਹੈ। ਉਹਦੇ ਨਾਲ ਉਹਦਾ ਇੱਕ ਸਾਥੀ, ਉਹਦਾ ਇੱਕ ਦੋਸਤ ਮਿਲ ਜਾਂਦਾ ਹੈ। ਉਹਦਾ ਨਾਂ ਹੈ ਅਨਕੈਤੋ। ਹੁਣ ਤੁਸੀਂ ਕਰੈਕਟਰ ਦੇ ਨਾਮ ਜ਼ਿਹਨ 'ਚ ਰੱਖੋ। ਸਾਡਾ ਤੀਸਰਾ ਕਰੈਕਟਰ ਇਹਦੇ ਵਿੱਚ ਆ ਗਿਆ ਅਨਕੈਤੋ। ਬਾਅਦੋਂ ਅਸੀਂ ਪੰਜਾਬੀ ਦੇ ਜਿਹੜੇ ਕਿੱਸੇ ਪੜ੍ਹਾਂਗੇ ਉਹਦੇ ਵਿੱਚ ਵੀ ਕਿਧਰੇ ਇਸ ਕਰੈਕਟਰ ਦਾ ਨਾਂ ਆਏਗਾ। ਦੇਖੋ ਤੁਸੀਂ ਚਿਰਾਗ ਦੇ ਨਾਲ ਚਿਰਾਗ ਕਿਵੇਂ ਚੱਲਦਾ ਹੈ। ਉਹ ਆਪਣੇ ਦੋਸਤ ਅਨਕੈਦੋ ਦੇ ਨਾਲ ਟੁਰ ਗਿਆ। ਰਸਤੇ ਵਿੱਚ ਉਸ ਨੂੰ ਸੂਰਜ ਦੇਵਤਾ ਮਿਲਦਾ ਹੈ। ਸੂਰਜ ਦੇਵਤਾ ਉਸ ਦੀ ਸਾਥਿਆ ਕਰਦਾ ਹੈ। ਉਸ ਨੂੰ ਕਹਿੰਦਾ ਹੈ ਕਿ ਤੂੰ ਬਹੁਤ ਵਧੀਆ ਕੰਮ ਕਰ ਰਿਹਾ ਹੈ, ਔਰ ਉਸ ਦੇ ਅੱਗੇ ਜਿਹੜੇ ਮੰਜ਼ਿਲਾਂ ਨੇ
ਉਹ ਬਹੁਤ ਵਧੀਆ ਨੇ, ਉਸ ਦੇ ਹਵਾਲੇ ਨਾਲ ਉਸ ਨੂੰ ਸਾਰੀ ਅਗਵਾਈ ਦਿੰਦਾ ਹੈ। ਹੁਣ ਅਸੀਂ ਇੱਥੇ ਵਾਕਿਏ ਨੂੰ, ਇਸ ਕਿੱਸੇ ਨੂੰ ਥੋੜ੍ਹੀ ਦੇਰ ਵਾਸਤੇ ਰੋਕ ਕੇ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਗਿਲਗਾਮਿਸ਼ ਦਾ ਕਰੈਕਟਰ ਦੇ ਵਿੱਚ ਗਿਲਗਾਮਿਸ਼ ਦੀ ਜਿਹੜਾ ਸਫ਼ਰ ਹੈ ਉਸ ਦੇ ਵਿੱਚ ਸਾਨੂੰ ਨਜ਼ਰ ਆਉਂਦਾ ਹੈ ਕਿ ਗਿਲਗਾਮਿਸ਼ 20 ਘੰਟੇ ਸਫ਼ਰ ਕਰਦਾ ਪਿਆ ਹੈ। ਉਸ ਵੇਲੇ ਦੀਆਂ ਸਵਾਣੀਆਂ ਉਸ ਦੇ ਜਸ ਗਾ ਰਹੀਆਂ ਨੇ, ਉਸ ਦੇ ਗੁਣ ਗਾ ਰਹੀਆਂ ਨੇ, ਉਸ ਦੇ ਕਸੀਦੇ ਪੜ੍ਹ ਰਹੀਆਂ ਨੇ, ਉਸ ਦੀ ਤਾਰੀਫ ਕਰ ਰਹੀਆਂ ਨੇ, ਉਸ ਦੀ ਬਹਾਦਰੀ, ਉਸ ਦੇ ਸੂਰਮਾ ਹੋਣ ਦੇ ਉੱਤੇ, ਔਰ ਉਹ ਸਾਰੇ ਮਾਮਲਾਤ ਨੂੰ ਇਕੱਲਾ ਹੀ ਵੇਖਦਾ ਅਗਾਂਹ ਹੀ ਅਗਾਂਹ ਟੁੱਟਦਾ ਜਾ ਰਿਹਾ। ਯਾਨੀ ਕਿ ਅਗਰ ਅਸੀਂ ਕਰੈਕਟਰ ਨੂੰ ਵੇਖੀਏ ਕਿ ਉਹ ਅੱਜ ਦੇ ਜਿਹੜੇ ਵੇਲੇ ਪਿਛਲੇ 1-1.5 ਸਦੀ ਪਹਿਲਾਂ ਜਿਹੜੇ ਕਿੱਸੇ ਲਿਖੇ ਜਾ ਰਹੇ ਨੇ, ਉਹੀ ਖੂਬੀਆਂ ਉਹਦੇ ਵਿੱਚ ਉਸ ਮਰਕਜ਼ੀ ਕਿਰਦਾਰ ਦੇ ਵਿੱਚ ਸਾਨੂੰ ਨਜ਼ਰ ਆਉਂਦੀਆਂ ਨੇ। ਉਹ ਗਿਲਗਾਮਿਸ਼ ਦਾ ਕਰੈਕਟਰ ਹੈ। ਗਿਲਗਾਮਿਸ਼ ਇੱਕ ਬਹਿਰੀ, ਇੱਕ ਤੂਫਾਨ, ਸਮੁੰਦਰੀ ਤੂਫਾਨ ਦਾ ਵੀ ਸਾਹਮਣਾ ਕਰਦਾ ਹੈ। ਉਹਦੇ ਵਿੱਚ ਜਿਹੜੀ ਸਮੁੰਦਰੀ ਤੂਫਾਨ ਦੀ ਗਿਲਗਾਮਿਸ਼ ਤੇ ਮੁਲਕੇ ਬਕਾ ਦੇ ਕਿੱਸੇ ਦੇ ਵਿੱਚ ਜਿਹੜੀ ਸਮੁੰਦਰੀ ਤੂਫਾਨ ਦਾ ਜਿਹੜਾ ਕਿੱਸਾ ਹੈ, ਉਹ ਪੂਰਾ ਕਿੱਸਾ ਹਜ਼ਰਤ ਨੂਹ ਦੀ ਕਹਾਣੀ ਵਾਲਾ ਕਿੱਸਾ ਹੈ। ਉਹ ਪੂਰੇ ਦਾ ਪੂਰੀ ਹਜ਼ਰਤ ਨੂਹ ਦੀ ਜਿਹੜਾ ਤੂਫਾਨ ਆਇਆ, ਉਸ ਵੇਲੇ ਹਜ਼ਰਤ ਨੂਹ अलैहिस्सलाम ਨੇ ਨਾਲ ਜਿਹੜੇ ਸਾਥੀ ਲੈ ਕੇ ਇੱਕ ਕਸ਼ਤੀ ਦੇ ਵਿੱਚ ਚਲੇ ਗਏ, ਉਹ ਸਾਰਾ ਕਿੱਸਾ ਇਸ ਕਿੱਸੇ ਦੇ ਵਿੱਚ ਸ਼ਾਮਿਲ ਹੈ। ਅਸੀਂ ਗੱਲ ਕਰ ਰਹੇ ਹਾਂ ਸੁਮੇਰੀ ਤਹਿਜ਼ੀਬ ਦੀ, ਮੈਸੋਪੋਟੇਮੀਆ ਜਿਹਦਾ ਨਵਾਂ ਨਾਂ ਇਰਾਕ ਹੈ, ਔਰ ਉਸ ਦੇ ਵਿੱਚ ਜਿਹੜਾ ਇਨਸਾਨ ਵੱਸਦਾ ਪਿਆ, ਉਸ ਦੇ ਵਿੱਚ ਜਿਹੜੀ ਤਹਿਜ਼ੀਬ ਵੱਸਦੀ ਪਈ ਹੈ, ਉਹਦੀ ਅਸੀਂ ਕਹਾਣੀ, ਉਹਦੀ ਅਸੀਂ ਕਿੱਸੇ ਦੀ ਗੱਲ ਕਰ ਰਹੇ ਹਾਂ। ਇਹ ਸਾਨੂੰ ਜ਼ਿਹਨ 'ਚ ਰੱਖਣਾ, ਉਹਦੇ ਵਿੱਚ ਕੀ ਔਰ ਉਸ ਵੇਲੇ ਦੇ ਵਾਕਿਆਤ ਕਿਹੜੇ ਸਾਨੂੰ ਨਜ਼ਰ ਆਉਂਦੇ ਨੇ। ਗਿਲਗਾਮਿਸ਼ ਅਗਾਂਹ ਟੁਰਦਾ ਹੈ, ਸੂਰਜ ਦੇਵਤਾ ਉਸ ਦੀ ਮਦਦ ਕਰ ਰਿਹਾ। ਸੂਰਜ ਦੇਵਤਾ ਤੋਂ ਬਾਅਦ ਉਹ ਚੀੜ ਦੇ ਸਨੋਪਰ ਦੇ ਰੁੱਖ ਜਿਹੜਾ ਹੈ ਉਹ ਵੱਢ ਦਿੰਦਾ, ਉਹ ਕੱਟ ਦਿੰਦਾ, ਉਹ ਮੁਕਾ ਦਿੰਦਾ ਹੈ। ਕਈ ਰੁੱਖ ਜਿਹੜੇ ਨੇ, ਉਸ ਰੁੱਖਾਂ ਦੇ ਓਲੇ ਇੱਕ ਖਬੀਸ ਦਿਓ ਰਹਿੰਦਾ ਹੈ ਜਿਹਦੇ ਕੋਲ ਸ਼ੈਤਾਨੀ ਤਾਕਤਾਂ ਨੇ। ਉਹ ਜਿਹੜਾ ਦਿਓ ਹੈ ਉਹ ਜ਼ਾਲਮ ਹੈ, ਉਹ ਆਲ ਦੁਆਲੇ ਲੁਕਾਈ ਨੂੰ ਤੰਗ ਕਰਦਾ ਪਿਆ। ਉਹ ਉੱਥੇ ਜਿਹੜਾ ਵੀ ਸਫ਼ਰ ਕਰਕੇ ਆਉਂਦਾ ਹੈ ਉਸ ਨੂੰ ਮਾਰ ਦਿੰਦਾ ਹੈ, ਉਹ ਮੁਕਾ ਦਿੰਦਾ ਹੈ। ਉਸ ਨੂੰ ਉਹ ਮਾਰਨ ਲਈ, ਮੁਕਾਉਣ ਲਈ ਆਉਂਦਾ ਹੈ ਅਤੇ ਗਿਲਗਾਮਿਸ਼ ਅਤੇ ਉਹਦੇ ਵਿਚਕਾਰ ਮੁਆਹਦਾ ਤੈਅ ਪੈਂਦਾ ਹੈ। ਉਹ ਕਹਿੰਦੇ ਨੇ ਕਿ ਅਸੀਂ ਲੜਨਾ ਨਹੀਂ, ਅਸੀਂ ਮੁੱਕਣਾ ਨਹੀਂ, ਅਸੀਂ ਖ਼ਤਮ ਨਹੀਂ ਹੋਣਾ। ਅਤੇ ਇਸ ਮੁਆਹਦੇ ਨੂੰ ਨਾਪਸੰਦ ਕਰਦਾ ਹੈ ਗਿਲਗਾਮਿਸ਼ ਦਾ ਦੋਸਤ, ਉਸ ਦਾ ਵਫਾਦਾਰ ਸਾਥੀ ਅਨਕੈਦੋ। ਉਹ ਉਸ ਦਿਓ ਦੇ ਨਾਲ ਬਹਿਸ ਸ਼ੁਰੂ ਹੁੰਦੀ ਹੈ ਅਤੇ ਲੜਾਈ ਸ਼ੁਰੂ ਹੋ ਜਾਂਦੀ। ਜਦੋਂ ਲੜਾਈ ਸ਼ੁਰੂ ਹੁੰਦੀ ਹੈ ਅਤੇ ਉਹ ਦਿਓ ਉਸ ਨੂੰ, ਅਨਕੈਦੋ ਨੂੰ ਮਾਰਨ ਲੱਗਦਾ ਹੈ, ਉਹਨੂੰ ਖ਼ਤਮ ਕਰਨਾ ਚਾਹੁੰਦਾ, ਉਹਨੂੰ ਕਤਲ ਕਰਨਾ ਚਾਹੁੰਦਾ ਹੈ। ਅਤੇ ਫਿਰ ਅਨਕੈਦੋ ਅਤੇ ਗਿਲਗਾਮਿਸ਼ ਦੋਵੇਂ ਮਿਲ ਕੇ ਉਸ ਦਿਓ ਨੂੰ, ਉਸ ਸ਼ੈਤਾਨੀ ਤਾਕਤ ਵਾਲੇ ਦਿਓ ਨੂੰ ਮੁਕਾ ਦਿੰਦੇ। ਇਹ ਖ਼ਤਮ ਹੋ ਜਾਂਦੇ ਨੇ। ਫਿਰ ਉਹਨਾਂ ਨੂੰ ਇੰਝ ਲੱਗਦਾ ਹੈ ਕਿ ਜਿਵੇਂ ਅਸੀਂ ਆਪਣੀ ਜ਼ਿੰਦਗੀ ਨੂੰ ਸਾਂਭ ਲਿਆ ਹੋਏ, ਕਿਉਂ ਜੇ ਹੁਣ ਸਾਨੂੰ ਮੌਤ ਦੀ ਵਾਦੀ ਵੱਲ ਕੋਈ ਨਹੀਂ ਲੈ ਜਾਏਗਾ। ਇੱਥੇ ਗਿਲਗਾਮਿਸ਼ ਅਤੇ ਅਨਕੈਦੋ ਦੇਵਤਾ ਕੋਲ ਜਾਂਦੇ ਨੇ। ਉਸ ਵੇਲੇ ਦਾ ਜਿਹੜਾ ਵੱਡਾ ਦੇਵਤਾ ਹੈ, ਨੇਕੀ ਦਾ ਪ੍ਰਚਾਰਕ ਹੈ, ਉਸ ਦੇਵਤਾ ਕੋਲ ਜਾਂਦੇ ਨੇ ਅਤੇ ਉਸ ਨੂੰ ਆਪਣੀ ਪੂਰੀ ਵਾਰਦਾਤ, ਆਪਣੀ ਬਹਾਦਰੀ, ਆਪਣੇ ਕਾਰਨਾਮੇ, ਆਪਣੀਆਂ ਜੋ ਉਹਨਾਂ ਨੇ ਕੀਤਾ ਹੈ, ਉਹ ਸਾਰਾ ਉਸ ਨੂੰ ਦੱਸਦੇ ਨੇ। ਗਿਲਗਾਮਿਸ਼ ਅਤੇ ਉਸ ਦਾ ਸਾਥੀ ਅਨਕੈਦੋ ਜਦੋਂ ਉੱਤੂ ਦੇਵਤਾ ਕੋਲ ਜਾਂਦੇ ਨੇ ਤਾਂ ਉੱਤੂ ਦੇਵਤਾ ਉਸ ਦੋਵਾਂ ਕਿਰਦਾਰਾਂ ਤੋਂ ਖੁਸ਼ ਨਹੀਂ ਹੁੰਦਾ, ਸਗੋਂ ਉਹ ਕਹਿੰਦਾ ਹੈ ਕਿ ਤੁਸੀਂ ਆਪਣਾ ਕੀਮਤੀ ਵੇਲਾ ਇਹਨਾਂ 'ਤੇ ਜ਼ਾਇਆ ਕਰਤਾ। ਫਿਰ ਵੀ ਉਹਨਾਂ 'ਤੇ ਦਇਆ ਕਰਕੇ, ਉਹਨਾਂ 'ਤੇ ਰਹਿਮ ਕਰਕੇ ਉਹਨਾਂ ਨੂੰ 7 ਮੁਕੱਦਸ ਕਿਰਨਾਂ ਦਿੰਦਾ ਹੈ, ਜਿਹੜੀਆਂ ਉਹਨਾਂ ਨੂੰ ਆਉਣ ਵਾਲੇ ਔਖੇ ਵੇਲਿਆਂ ਦੇ ਵਿੱਚ ਕੰਮ ਆਉਣਗੇ। ਹੁਣ ਇਹ 7 ਮੁਕੱਦਸ ਕਿਰਨਾਂ ਉਸ ਵੇਲੇ ਦੀ ਸੁਮੇਰੀ ਤਹਿਜ਼ੀਬ ਦੇ ਵਿੱਚ ਇਸ ਚੀਜ਼ ਦੀ ਅਲਾਮਤ ਸੀ ਕਿ ਮਰਨ ਤੋਂ ਬਾਅਦ ਇਹ 7 ਮੁਨਸਫ ਜਿਹੜੇ ਨੇ, 7 ਫੈਸਲਾ ਕਰਨ ਵਾਲੇ, ਮੁਨਸਫ ਫੈਸਲਾ ਕਰਨ ਵਾਲੇ, ਉਹ ਫੈਸਲਾ ਕਰਨਗੇ ਕਿ ਕਿਸੇ ਇਨਸਾਨ ਨੂੰ ਜੰਨਤ ਵਿੱਚ ਭੇਜਿਆ ਜਾਏ ਜਾਂ ਦੋਜ਼ਖ ਵਿੱਚ, ਯਾਨੀ ਜਾਂ ਉਹਨੂੰ ਸਜ਼ਾ ਦਿੱਤੀ ਜਾਏ ਜਾਂ ਉਹਨੂੰ
ਜਜ਼ਾ ਦਿੱਤੀ ਜਾਏ। ਇਹ 7 ਮੁਕੱਦਸ ਕਿਰਨਾਂ ਉਹਨਾਂ ਦੀ ਅਸਲ ਵਿੱਚ ਫਤਹ ਹੋ ਜਾਂਦੀ ਹੈ। ਹੁਣ ਅਸੀਂ ਸੁਮੇਰੀ ਤਹਿਜ਼ੀਬ, ਮੈਸੋਪੋਟੇਮੀਆ, ਨਵਾਂ ਨਾਮ ਇਰਾਕ, ਬਾਰ ਮੈਂ ਇਸ ਲਈ ਤੁਹਾਨੂੰ ਦੱਸ ਰਿਹਾ ਕਿ ਤੁਹਾਨੂੰ ਇਹ ਚੀਜ਼ਾਂ ਯਾਦ ਹੋ ਜਾਣੀਆਂ ਚਾਹੀਦੀਆਂ ਨੇ। ਮੈਸੋਪੋਟੇਮੀਆ ਦੇ ਵਿੱਚ ਸਭ ਤੋਂ ਪਹਿਲੇ ਲਿਖਾਈ ਦਾ ਕੰਮ ਸ਼ੁਰੂ ਹੋਇਆ। ਲਿਖਣ ਦਾ ਅਮਲ ਜਿਹੜਾ ਉੱਥੇ ਉਸ ਤਹਿਜ਼ੀਬ ਦੇ ਵਿੱਚ ਸ਼ੁਰੂ ਹੋਇਆ। ਕੀ ਰਸਮੁਲ ਖਤ ਸੀ? ਰਸਮੁਲ ਖਤ ਦਾ ਨਾਮ ਸੀ ਮੀਖੀ। ਮੀਖ ਕਹਿੰਦੇ ਨੇ ਕਿੱਲ ਨੂੰ, ਲੋਹੇ ਦਾ ਜਿਹੜਾ ਕਿੱਲ ਹੁੰਦਾ ਨਾ ਸੂਈ ਵਾਂਗੂ ਤੇਜ਼, ਉਹ ਮੀਖ। ਹੁਣ ਮੀਖੀ ਕਿਉਂ ਸੀ? ਲਿਖਿਆ ਕਿਸ ਚੀਜ਼ 'ਤੇ ਜਾ ਰਿਹਾ ਸੀ? ਲਿਖਿਆ ਜਾ ਰਿਹਾ ਸੀ ਗਿੱਲੀ ਤਖਤੀਆਂ ਦੇ ਉੱਤੇ। ਗਿੱਲ ਕਹਿੰਦੇ ਨੇ ਮਿੱਟੀ ਨੂੰ। ਗਿੱਲੀ ਤਖਤੀਆਂ ਯਾਨੀ ਕਿ ਮਿੱਟੀ ਦੇ ਜਿਹੜੇ ਤਖਤੇ ਸਨ ਉਹਨਾਂ ਦੇ ਉੱਤੇ ਮੀਖਾਂ ਵਾਂਗੂ ਜੋੜ ਕੇ ਲਫ਼ਜ਼ ਲਿਖੇ ਜਾ ਰਹੇ ਸਨ, ਯਾਨੀ ਕਿ ਕਿੱਲ ਵਾਂਗੂ, ਕਿਉਂਕਿ ਉਹਦੇ 'ਤੇ ਗੋਲ ਦਾਇਰੇ ਦੀ ਸ਼ਕਲ ਦੇ ਵਿੱਚ ਲਿਖਾਈ ਨਹੀਂ ਆ ਸਕਦੀ। ਅੱਜ ਵੀ ਉਹ ਗਿੱਲੀ ਤਖਤੀਆਂ, ਗਿੱਲੀ ਮਿਊਜ਼ੀਅਮ, ਗਿੱਲੀ ਲਾਇਬ੍ਰੇਰੀ ਪੂਰੀ ਦੀ ਪੂਰੀ ਉਸ ਤਹਿਜ਼ੀਬ ਦੇ ਵਿੱਚ ਮੌਜੂਦ ਹੈ। ਇਹ ਸੀ ਇਬਤਦਾਈ ਸਫ਼ਰ। ਲਿਖਣ ਪੜ੍ਹਨ ਦਾ ਜਿਹੜਾ ਮੁੱਢਲਾ ਸਫ਼ਰ ਵੀ ਸੁਮੇਰੀ ਤਹਿਜ਼ੀਬ 'ਚੋਂ, ਸਾਮੀ ਤਹਿਜ਼ੀਬ 'ਚੋਂ ਸਾਨੂੰ ਨਜ਼ਰ ਆਉਂਦਾ ਹੈ। ਇਹਨੂੰ ਜ਼ਿਹਨ 'ਚ ਰੱਖਣਾ। ਮਿਸਰ ਦੇ ਵਿੱਚ ਜਿਹੜੀ ਲਿਖਾਈ ਸ਼ੁਰੂ ਹੋਈ, ਮਿਸਰ ਦੇ ਵਿੱਚ ਲਿਖਣਾ ਸ਼ੁਰੂ ਹੋਇਆ, ਉਹ ਹੈ ਪਾਈਪਰਸ ਦੇ ਉੱਤੇ। ਪਾਈਪਰਸ ਯਾਨੀ ਕਿ ਜਿਹੜਾ ਦਰਖਤ ਸੀ ਪਾਈਪਰਸ ਦਾ, ਉਸ ਦੀ ਛਾਲ ਦੇ ਉੱਤੇ ਲਿਖਿਆ ਜਾ ਰਿਹਾ ਸੀ। ਫਿਰ ਉਸ ਨੂੰ ਰੋਲ ਬਣਾ ਕੇ ਰੱਖ ਲਿੱਤਾ ਜਾਂਦਾ। ਅੱਜ ਵੀ ਬਰਲਿਨ ਮਿਊਜ਼ੀਅਮ ਦੇ ਵਿੱਚ ਉਹ ਚੀਜ਼ਾਂ ਮੌਜੂਦ ਨੇ, ਉਹ ਚੀਜ਼ਾਂ ਪਈਆਂ ਹੋਈਆਂ ਨੇ। ਲੇਕਿਨ ਅਸੀਂ ਗੱਲ ਕਰਨੇ ਪਏ ਹਾਂ ਸੁਮੇਰੀ ਤਹਿਜ਼ੀਬ। ਸੁਮੇਰੀ ਤਹਿਜ਼ੀਬ ਤੋਂ ਕਈ ਵਰੇ ਬਾਅਦ ਇਹ ਮਿਸਰ ਵਾਲਿਆਂ ਨੇ ਲਿਖਣਾ ਪੜ੍ਹਨਾ ਸ਼ੁਰੂ ਕੀਤਾ। ਮਿਸਰ, ਇਹ ਸੁਮੇਰੀ ਤਹਿਜ਼ੀਬ ਹੈ 4 ਤੋਂ 5 ਹਜ਼ਾਰ ਸਾਲ ਕਬਲ ਮਸੀਹ। ਜਿਹੜੇ ਇਹਦਾ ਵੇਲਾ ਤੁਹਾਨੂੰ ਤੈਅ ਕਰਨਾ ਆਸਾਨੀ ਹੋ ਜਾਏਗੀ, ਕਿਉਂਕਿ ਇਸ ਤੋਂ ਬਾਅਦ ਜਨੂਬੀ ਇਰਾਕ ਦੇ ਵਿੱਚ ਇੱਕ ਸਾਰਗੋਨ ਦਾ ਕਰੈਕਟਰ ਆਉਂਦਾ ਹੈ। ਇਸ ਤੋਂ ਪਹਿਲੇ ਥੋੜ੍ਹੀ ਜਿਹੀ ਗੱਲ ਯਾਦ ਰੱਖੋ। ਗਿਲਗਾਮਿਸ਼ ਦੇ ਬਾਰੇ ਕਿਹਾ ਜਾਂਦਾ ਹੈ ਕਿ ਦੁਨੀਆ ਦਾ ਪਹਿਲਾ ਹੀਰੋ, ਪਹਿਲਾ ਬਹਾਦਰ, ਪਹਿਲਾ ਸੂਰਮਾ ਜਿਹੜਾ ਕਿਸੇ ਰਾਹੀਂ ਸਾਨੂੰ ਸਾਹਮਣੇ ਨਜ਼ਰ ਆਉਂਦਾ ਹੈ, ਉਹ ਹੈ ਗਿਲਗਾਮਿਸ਼। ਇਬਨ ਹਨੀਫ ਬੜਾ ਵੱਡਾ ਨਾਮ ਹੈ, ਪੰਜਾਬੀ ਉਰਦੂ ਦੇ ਵਿੱਚ ਉਹਨਾਂ ਨੇ ਖੋਜ ਕੀਤੀ। ਉਹ ਕਹਿੰਦੇ ਨੇ ਕਿ ਗਿਲਗਾਮਿਸ਼ ਦੁਨੀਆ ਦਾ ਪਹਿਲਾ ਹੀਰੋ ਹੈ ਜਿਹਨੂੰ ਅਸੀਂ ਸਾਰੇ ਅਦਬ ਵਾਲੇ ਉਸ ਨੂੰ ਮੰਨਦੇ ਹਾਂ। ਗਿਲਗਾਮਿਸ਼ ਦਾ ਅਸਰ ਜੇ ਅਸੀਂ ਪੜ੍ਹਾਂਗੇ ਅੱਗੇ ਕਿੱਸਿਆਂ ਦੇ ਉੱਤੇ, ਸਾਨੂੰ ਨਜ਼ਰ ਆਏਗਾ ਮਹਾਭਾਰਤ ਦੇ ਵਿੱਚ, ਯੂਨਾਨ ਦੀ ਹੋਮਰ ਦੇ ਲਿਖੇ ਇਲੀਅਡ, ਓਡੈਸੇ ਦੇ ਕਿੱਸਿਆਂ ਦੇ ਉੱਤੇ, ਚੀਨ ਦੇ ਵਿੱਚ ਜਿਹੜੇ ਕਿੱਸੇ ਲਿਖੇ ਜਾ ਰਹੇ ਨੇ, ਜਾਪਾਨ ਦੇ ਵਿੱਚ ਕਿੱਸੇ ਜਿਹੜੇ ਲਿਖੇ ਜਾ ਰਹੇ ਨੇ, ਉਸ ਵੇਲੇ ਦੀ ਜਿਹੜੀ, ਤੇ ਉਸ ਤੋਂ ਬਾਅਦ ਵੀ ਨਜ਼ਰ ਆਉਂਦੇ ਨੇ। ਹੁਣ ਅਸੀਂ ਆਉਂਦੇ ਹਾਂ ਜਨੂਬੀ ਇਰਾਕ ਦੇ ਵਿੱਚ। ਜਨੂਬੀ ਇਰਾਕ ਦੇ ਵਿੱਚ ਇੱਕ ਕਰੈਕਟਰ ਸੀ ਸਾਰਗੋਨ। ਜ਼ਿਹਨ 'ਚ ਰੱਖਣਾ, ਸਾਰਗੋਨ ਦੇ ਜਿਹੜੇ ਮਾਪੇ ਸਨ ਉਹ ਮਾੜੇ ਘਰਾਂ ਨਾਲ ਤਾਲੁਕ ਰੱਖਦੇ ਸਨ। ਉਹ ਕਿਸੇ ਬੱਚੇ ਦੀ ਤਰਬੀਅਤ ਨਹੀਂ ਕਰ ਸਕਦੇ ਸਨ, ਉਸ ਨੂੰ ਪਾਲ ਪੋਸ ਨਹੀਂ ਕਰ ਸਕਦੇ ਸਨ। ਉਹ ਬੜੇ ਪਰੇਸ਼ਾਨ। ਉਹਨਾਂ ਦੇ ਚਾਚੇ ਨੇ ਉਸ ਨੂੰ ਸੰਦੂਕ 'ਚ ਰੱਖ ਕੇ ਤੇ ਸਮੁੰਦਰ ਦੇ ਲਹਿਰਾਂ ਦੇ ਸਪੁਰਦ ਕਰ ਦਿੱਤਾ। ਇੱਕ ਅਸ਼ਤਾਰ ਦੇਵੀ ਨੇ ਉਸ ਨੂੰ ਪਨਾਹ ਦਿੱਤੀ, ਉਸ ਨੇ ਉਸ ਨੂੰ ਪਾਲਿਆ ਤੇ ਉਹ ਫਿਰ ਇੱਕ ਰਿਆਸਤ ਦਾ, ਅਕਾਦੀ ਰਿਆਸਤ ਦਾ ਹੁਕਮਰਾਨ ਵੀ ਬਣਿਆ। ਤੁਸੀਂ ਜ਼ਿਹਨ 'ਚ ਰੱਖੋ, ਇਰਾਕ ਦੇ ਵਿੱਚ ਸਾਡੇ ਕੋਲ 2 ਚੀਜ਼ਾਂ ਸਾਡੇ ਸਾਹਮਣੇ ਆ ਗਈਆਂ। ਇੱਕ ਹੈ ਗਿਲਗਾਮਿਸ਼ ਦਾ ਕਰੈਕਟਰ, ਇੱਕ ਹੈ ਸਾਰਗੋਨ ਦਾ ਕਰੈਕਟਰ। ਅਸ਼ਤਾਰ ਦੇਵੀ ਨੇ ਉਸ ਨੂੰ ਪਾਲਿਆ। ਇਹਨੂੰ ਵੀ ਤੁਸੀਂ ਕਿਸੇ ਹਵਾਲੇ ਨਾਲ, ਕਿਸੇ ਤਰ੍ਹਾਂ ਵੀ ਇਹ ਵਾਕਿਆ ਥੋੜ੍ਹਾ ਜਿਹਾ ਹਜ਼ਰਤ ਮੂਸਾ ਅਲੈਹਿਸਲਾਮ ਦੇ ਕਿਸੇ ਨਾਲ ਵੀ ਜੁੜਦਾ ਹੋਇਆ ਨਜ਼ਰ ਆਉਂਦਾ ਹੈ। ਇਸ ਤੋਂ ਅੱਗੇ ਅਸੀਂ ਚੱਲਦੇ ਹਾਂ, ਮਿਸਰ ਦੇ ਵਿੱਚ ਆ ਜਾਂਦੇ ਹਾਂ। ਹੁਣ ਅਸੀਂ ਕੁਝ ਦੇਸ਼ਾਂ ਦੀ ਗੱਲ ਕਰਾਂਗੇ ਜਿਨ੍ਹਾਂ ਦੇ ਵਿੱਚ ਮੁੱਢਲਾ ਕਿੱਸਾ ਲਿਖਿਆ ਗਿਆ। ਹੁਣ ਅਸੀਂ ਆਉਂਦੇ ਹਾਂ ਮਿਸਰ ਦੇ ਵਿੱਚ। ਮਿਸਰ ਦੇ ਵਿੱਚ ਸਿਨੋਹਤ ਕਿੱਸੇ ਦਾ ਨਾਂ, ਇਹ ਵੀ 2 ਤੋਂ 3 ਹਜ਼ਾਰ ਸਾਲ ਕਬਲ ਮਸੀਹ
ਦਾ ਵੇਲਾ ਹੈ। ਸਿਨੋਹਾ ਉਸ ਦਾ ਮਰਕਜ਼ੀ ਕਿਰਦਾਰ, ਉਸ ਦੇ ਵਾਲਿਦ ਨੂੰ ਕਤਲ ਕਰ ਦਿੱਤਾ ਜਾਂਦਾ ਹੈ। ਫਿਰੌਨ ਦਾ ਖਾਨਦਾਨ, ਫਿਰੌਨ ਮਿਸਰ ਦੇ ਜਿਹੜਾ ਇਲਾਕਾ ਹੈ ਉਹਦੇ ਵਿੱਚ ਫਿਰੌਨ ਦੇ ਖਾਨਦਾਨ ਨੇ ਬਹੁਤ ਲੰਮੀ ਹਕੂਮਤ ਕੀਤੀ। ਅੱਜ ਵੀ ਫਿਰੌਨ ਦਾ ਜਿਹੜਾ ਖਾਨਦਾਨ ਹੈ ਮੌਜੂਦ ਹੈ, ਪਰ ਉਹ ਹਕੂਮਤ 'ਚ ਨਹੀਂ। ਅੱਜ ਲੋਕੀ ਉੱਤੇ ਮਿਸਰ ਦੇ ਜਿਹੜੇ ਵਾਸੀ ਨੇ ਉਹ ਅੱਜ ਵੀ ਫਖਰ ਕਰਦੇ ਨੇ ਕਿ ਅਸੀਂ ਫਿਰੌਨ ਦੇ ਖਾਨਦਾਨ ਤੋਂ ਹਾਂ। ਫਿਰੌਨ ਦੇ ਜਿਹੜੇ ਵਾਸੀ ਨੇ, ਫਿਰੌਨ ਦੇ ਜਿਹੜਾ ਵੇਲਾ ਹੈ ਉਹ ਜ਼ੇਨ 'ਚ ਰੱਖੋ। ਸਿਨੋਹਾ ਦਾ ਵਾਲਿਦ ਉਸ ਨੂੰ ਕਤਲ ਕਰ ਦਿੱਤਾ ਜਾਂਦਾ ਹੈ ਅਤੇ ਉਹ ਦੁਨੀਆ ਦੇ ਵਰਤਾਰੇ ਤੋਂ ਬਹੁਤ ਜ਼ਿਆਦਾ ਬਦਜ਼ਨ ਹੋ ਜਾਂਦਾ ਹੈ। ਉਹ ਪਰੇਸ਼ਾਨ ਹੋ ਜਾਂਦਾ ਹੈ, ਉਹ ਤਕਲੀਫ ਵਿੱਚ ਹੈ, ਉਹ ਦੁਨੀਆ ਨੂੰ ਛੱਡ ਦੇਣਾ ਚਾਹੁੰਦਾ ਹੈ। ਉਹ ਨਿਕਲ ਜਾਂਦਾ ਮਿਸਰ ਤੋਂ, ਉਹ ਸ਼ਾਮ ਚਲਾ ਜਾਂਦਾ ਹੈ। ਸ਼ਾਮ ਜਾ ਕੇ ਉਹ ਕਿਸੇ ਕੋਲ ਪਨਾਹ ਲੈਂਦਾ ਹੈ। ਉਸ ਦੀ ਧੀ ਅਮੀ ਇੰਸ਼ੀ ਦੇ ਨਾਲ ਉਸ ਦਾ ਪ੍ਰੇਮ ਹੁੰਦਾ ਹੈ ਅਤੇ ਉਸ ਦਾ ਵਿਆਹ ਵੀ ਉਹਦੇ ਨਾਲ ਹੋ ਜਾਂਦਾ ਹੈ। ਇਹ ਉਸ ਵੇਲੇ ਦੇ ਕਿਸੇ ਤਗੜੇ ਬੰਦੇ ਦੀ ਮੁੱਢਲੀ ਸਿਆਤੀ ਹੈ। ਫਿਰ ਉਹ ਮਿਹਨਤ ਕਰਕੇ ਆਪਣੇ ਆਪ ਨੂੰ ਤਗੜਾ ਸਾਬਤ ਕਰਦਾ ਹੈ ਅਤੇ ਜਦੋਂ ਅਖੀਰਲਾ ਵੇਲਾ ਹੁੰਦਾ ਹੈ ਉਸ ਨੂੰ ਮਿਸਰ ਦੀ ਆਪਣੇ ਦੇਸ਼ ਦੀ ਯਾਦ ਸਤਾਉਂਦੀ ਹੈ। ਉਹ ਫਿਰੌਨਾਂ ਦੇ ਜਸ ਗਾਉਂਦਾ ਹੈ ਅਤੇ ਫਿਰ ਆਪਣੇ ਇਲਾਕੇ ਦੇ ਵਿੱਚ ਆ ਜਾਂਦਾ ਹੈ। ਇਹ ਸਿਨੋਹਾ ਦੀ ਕਹਾਣੀ, ਸਿਨੋਹਤ ਦੀ ਕਹਾਣੀ। ਹੁਣ ਅਸੀਂ ਚੱਲਦੇ ਹਾਂ, ਜਦੋਂ ਅਸੀਂ 3 ਮੁਲਕਾਂ ਦੀ ਕਹਾਣੀਆਂ ਵੇਖ ਲਈਆਂ, ਦੋ ਕਿੱਸੇ ਦੇਖ ਲਏ ਅਸੀਂ ਇਰਾਕ ਦੇ ਸੁਮੇਰੀ ਤਹਿਜ਼ੀਬ ਦੇ, ਇੱਕ ਕਿੱਸਾ ਦੇਖ ਲਿਆ ਮਿਸਰ ਦੀ ਤਹਿਜ਼ੀਬ ਦਾ। ਹੁਣ ਅਸੀਂ ਚੱਲਦੇ ਹਾਂ ਯੂਨਾਨ ਦੇ ਵਿੱਚ, ਜਿਸ ਨੂੰ ਲੋਕ ਕਹਿੰਦੇ ਨੇ ਕਿ ਸਭ ਕੁਝ ਯੂਨਾਨ ਜਿਹੜਾ ਹੈ, ਯੂਨਾਨੀ ਕਹਾਣੀ, ਯੂਨਾਨੀ ਨਾਵਲ, ਯੂਨਾਨੀ ਅਦਬ, ਯੂਨਾਨੀ ਸਾਇੰਸ, ਸਾਰੀਆਂ ਉੱਥੋਂ ਚੀਜ਼ਾਂ ਮਿਲਦੀਆਂ ਪਈਆਂ ਨੇ। ਯੂਨਾਨ ਦੇ ਜਿਹੜੇ ਵਾਸੀ ਨੇ ਉਹਨਾਂ ਦੇ ਕੋਲ ਜਿਹੜਾ ਪੁਰਾਣਾ ਕਿੱਸਾ ਮਿਲਦਾ ਹੈ ਉਹ ਹੈ ਇਲੀਅਡ ਅਤੇ ਓਡੈਸੇ। ਇਲੀਅਡ ਦਾ ਕਿੱਸਾ ਹੈ ਹੈਲਨ ਦੇ ਦੁਆਲੇ ਘੁੰਮਦਾ ਕਿੱਸਾ, ਜਿਸ ਨੂੰ ਟਰਾਏ ਦਾ ਇੱਕ ਸ਼ਹਿਜ਼ਾਦਾ ਚੁੱਕ ਕੇ ਲੈ ਜਾਂਦਾ ਹੈ। ਫਿਰ ਯੂਨਾਨੀ ਅਤੇ ਟਰਾਏ ਵਾਲਿਆਂ ਦੇ ਵਿਚਕਾਰ ਲੜਾਈ ਹੁੰਦੀ। ਉਸ ਲੜਾਈ ਨੂੰ ਭਰਪੂਰ ਅੰਦਾਜ਼ ਦੇ ਵਿੱਚ ਹੋਮਰ ਨੇ ਨਜ਼ਮ ਦੀ ਸੂਰਤ ਦੇ ਵਿੱਚ ਲਿਖਿਆ ਹੈ। ਹੋਮਰ ਅੱਖਾਂ ਤੋਂ ਮਨਾਖਾ ਨਬੀਨਾ ਸ਼ਾਇਰ ਸੀ, ਜਿਸ ਨੇ 2 ਕਿੱਸੇ ਲਿਖੇ, ਇਲੀਅਡ ਅਤੇ ਓਡੈਸੇ। ਅਸੀਂ ਉਹਨਾਂ ਦੇ ਹਵਾਲੇ ਦੇ ਰਹੇ ਹਾਂ। ਜਦੋਂ ਉਹ ਹੈਲਨ ਨੂੰ ਵਾਪਸ ਲੈ ਕੇ ਆ ਰਹੇ ਹੁੰਦੇ ਨੇ ਅਤੇ ਰਸਤੇ ਦੇ ਵਿੱਚ ਇੱਕ ਹੈਲਨ ਦਾ ਚਾਇਵਾਨ ਓਡੈਸੇ ਵੀ, ਫਿਰ ਉਹਦੀ ਲੜਾਈ ਹੁੰਦੀ ਹੈ। ਉਹ ਵੀ ਇੱਕ ਕਿੱਸਾ। ਅਖੀਰ 'ਤੇ ਓਡੈਸੇ ਹਾਰ ਮੰਨ ਕੇ ਮੈਨੀਲੋਪੀ ਨਾਲ ਵਿਆਹ ਕਰ ਲੈਂਦਾ ਹੈ ਅਤੇ ਕਹਾਣੀ ਜਿਹੜੀ ਹੈ ਇੱਥੇ ਕਿੱਸਾ ਜਿਹੜਾ ਉਹ ਮੁੱਕ ਜਾਂਦਾ। ਇਹਦੇ ਵਿੱਚ ਬੜੀ ਦਿਲਚਸਪੀ ਦੇ ਨਾਲ ਜਿੱਥੇ ਸਮਾਣੀ ਦੀ ਨਫਸੀਆਤ, ਹੋਰ ਬਾਦਸ਼ਾਹਾਂ ਦੀ ਜ਼ਿੰਦਗੀ, ਯੂਨਾਨ ਦੀ ਤਹਿਜ਼ੀਬ, ਯੂਨਾਨ ਦੇ ਹਾਲਾਤ ਦਾ ਜ਼ਿਕਰ ਮਿਲਦਾ ਹੈ, ਉੱਥੇ ਸਾਨੂੰ ਕਿੱਸੇ ਦੀ ਰਵਾਇਤ, ਪੱਕੀ ਰਵਾਇਤ ਦਾ ਵੀ ਜ਼ਿਕਰ ਮਿਲਦਾ ਹੈ। ਜਦੋਂ ਅਸੀਂ ਦੇਖਿਆ ਇਰਾਕ ਦੇ ਵਿੱਚ, ਅਤੇ ਇਰਾਕ ਦੇ ਵਿੱਚ ਜਿਹੜੀ ਇਕਾਈ ਹੈ, ਜਿਹੜੀ ਕਿੱਸੇ ਦੀ ਇਕਾਈ ਉਹ ਮੌਜੂਦ ਰਹਿੰਦੀ ਹੈ। ਮਿਸਰ ਦੇ ਵਿੱਚ ਵੀ ਕਿੱਸੇ ਦੀ ਇਕਾਈ ਮੌਜੂਦ ਰਹਿੰਦੀ ਹੈ ਅਤੇ ਯੂਨਾਨੀਆਂ ਦੇ ਵਿੱਚ ਵੀ ਕਿੱਸੇ ਦੀ ਇਕਾਈ, ਜਿਹੜੇ ਕਿੱਸਾ ਦੀ ਜੁੜਤ ਹੈ ਉਹ ਮੌਜੂਦ ਹੈ। ਉਹਦੇ ਨਾਲ ਫਿਰ ਸਬ ਹੈਡਿੰਗਸ ਜਿਵੇਂ ਹੁੰਦੀਆਂ ਨੇ, ਨਾਲ ਛੋਟੀਆਂ ਸਬ ਟਾਈਟਲ ਜਿਹੜੀਆਂ ਸਟੋਰੀਜ਼ ਨੇ ਉਹ ਵੀ ਨਾਲ ਮੌਜੂਦ ਨੇ, ਉਹ ਵੀ ਕਿੱਸੇ ਨਾਲ ਮੌਜੂਦ ਨੇ, ਉਹਨਾਂ ਦੇ ਕਿਰਦਾਰ ਵੀ ਸਾਡੇ ਸਾਹਮਣੇ ਆ ਜਾਂਦੇ ਨੇ। ਹੁਣ ਅਸੀਂ ਚੱਲਦੇ ਹਾਂ ਬਾਬਲ। ਬਾਬਲ ਦੇ ਵਿੱਚ ਇੱਕ ਕਹਾਣੀ ਹੈ ਇਨੋਮਾਲਿਸ਼। ਇਨੋਮਾਲਿਸ਼ ਅਸਲ ਵਿੱਚ ਕਾਇਨਾਤ ਦੀ ਤਖਲੀਕ ਦੇ ਹਵਾਲੇ ਨਾਲ ਕਹਾਣੀ, ਕਿ ਕਾਇਨਾਤ ਕਿਵੇਂ ਬਣੀ, ਦੁਨੀਆ ਕਿਵੇਂ ਬਣੀ। ਇਹਦੇ ਵਿੱਚ ਕਈ ਕਿਰਦਾਰ ਨੇ, ਮਫੂਕਲ ਫਿਤਰਤ ਨੇ, ਤਖਯਲਾਤੀ ਕਿਰਦਾਰ ਨੇ, ਐਸੇ ਬਨਮਾਨਸ ਵਰਗੇ ਕਿਰਦਾਰ ਨੇ ਕਿ ਉਹ ਆਪਣੀ ਹਯਾਤੀ ਕਿਵੇਂ ਗੁਜ਼ਾਰ ਰਹੇ ਨੇ। ਯਾਬਨੀ ਦਾ ਕਿਰਦਾਰ, ਹਮਾਬਾ ਦਾ ਕਿਰਦਾਰ, ਇਹ ਉਹ ਕਿਰਦਾਰ ਨੇ ਜਿਹੜੇ ਆਮ ਰਵਾਇਤ ਤੋਂ ਉੱਤੇ ਦੇ ਕਿਰਦਾਰ ਨੇ।
ਇਨੋਮਾਲਿਸ ਦਾ ਕਿੱਸਾ ਉਹ ਅਸਲ ਵਿੱਚ ਤਖਲੀਕੇ ਕਾਇਨਾਤ, ਇਨਸਾਨ ਕਿਵੇਂ ਹੋਂਦ ਵਿੱਚ ਆਇਆ, ਉਹ ਕਿਸੇ ਦੇ ਹਵਾਲੇ ਨਾਲ ਜੁੜਦਾ ਹੈ। ਕਿਹਾ ਜਾਂਦਾ ਹੈ ਕਿ ਇਹ ਕਿੱਸਾ ਬਹੁਤ ਹੱਦ ਤੱਕ ਮਜ਼ਹਬੀ ਕਿਤਾਬਾਂ ਦੇ ਵਿੱਚ ਬਿਆਨੀਆਂ ਕਿਸੇ ਦੇ ਨਾਲ ਜੁੜਦਾ ਹੈ। ਹੁਣ ਅਸੀਂ ਚੱਲਦੇ ਹਾਂ ਜਾਪਾਨ ਦੇ ਵਿੱਚ। ਜਾਪਾਨ ਦੇ ਵਿੱਚ ਜਿਹੜਾ ਕਿੱਸਾ ਲਿਖਿਆ ਜਾ ਰਿਹਾ, ਉਹ ਜਦੋਂ ਕਾਇਨਾਤ ਤਖਲੀਕ ਹੋ ਗਈ ਤਾਂ ਫਿਰ ਇਨੋਮਾਲਿਸ ਦੇ ਕਿੱਸੇ ਦੇ ਵਿੱਚ ਹੀ ਝੂਠ ਤੇ ਸੱਚ ਦੀ ਜਿਹੜੀ ਲੜਾਈ ਹੈ ਉਹ ਸ਼ੁਰੂ ਹੋਈ ਅਤੇ ਹੋਰ ਕਿਰਦਾਰ ਸਾਹਮਣੇ ਆਉਂਦੇ ਗਏ। ਜਾਪਾਨ ਤੋਂ ਪਹਿਲਾਂ ਅਸੀਂ ਚੀਨ ਦੇ ਕਿੱਸੇ ਦਾ ਜ਼ਿਕਰ ਕਰਨੇ ਹਾਂ, ਕਿਉਂਕਿ ਤਖਲੀਕੇ ਕਾਇਨਾਤ ਦੇ ਹਵਾਲੇ ਨਾਲ ਗੱਲ ਹੋ ਰਹੀ ਹੈ ਅਤੇ ਚੀਨ ਦਾ ਜਿਹੜਾ ਕਿੱਸਾ ਹੈ ਉਹ ਪਿਆਨਕੋ ਇੱਕ ਕਿਰਦਾਰ ਨੂੰ ਯਾਦ ਰੱਖਣਾ। ਪੇ ਛੋਟੀ ਏ ਪੀ ਅਲਿਫ ਨੂਨ ਕੋ, ਪਿਆਨਕੋ। ਚੀਨੀਆਂ ਦਾ ਇਹ ਕਿੱਸਾ, ਇਹ ਦਾਸਤਾਨ ਵੀ ਕਾਇਨਾਤ, ਇਨਸਾਨ, ਦੁਨੀਆ ਦੀ ਤਖਲੀਕ ਦੇ ਹਵਾਲੇ ਨਾਲ। ਪਿਆਨਕੋ ਬਹੁਤ ਤਗੜਾ ਕਿਰਦਾਰ ਸੀ, ਬਹੁਤ ਵੱਡਾ ਜੁੱਸਾ ਉਹਦਾ। ਉਸ ਜੁੱਸੇ ਨੂੰ ਜਦੋਂ ਖ਼ਤਮ ਕੀਤਾ ਗਿਆ, ਉਸ ਜੁੱਸਾ ਜਦੋਂ ਮੁੱਕਿਆ ਅਤੇ ਉਹਦੀ ਜਿਹੜੀ ਉਹਦੀ ਬਾਡੀ ਸੀ ਉਹਦੇ ਨਾਲ ਕੀ ਬਣਿਆ। ਵਾਲਾਂ ਦੇ ਨਾਲ ਰੁੱਖ ਬਣ ਗਏ, ਖੱਬੀ ਅੱਖ ਨਾਲ ਚੰਨ ਬਣ ਗਿਆ, ਸੱਜੀ ਨਾਲ ਸੂਰਜ ਬਣ ਗਿਆ, ਹੱਡੀਆਂ ਦੇ ਨਾਲ ਪਹਾੜ ਬਣ ਗਏ ਅਤੇ ਜਿਹੜਾ ਮਾਸ ਸੀ, ਗੋਸ਼ਤ ਪੋਸ਼ ਸੀ, ਉਹਦੇ ਨਾਲ ਧਰਤੀ ਬਣ ਗਈ। ਅਤੇ ਜਦੋਂ ਸਾਰੀ ਬਾਡੀ ਖ਼ਤਮ ਹੋ ਗਈ ਅਤੇ ਉਹਦੇ ਵਿੱਚ ਜਿਹੜੇ ਵਾਇਰਸਿਸ ਸਨ, ਜਿਹੜੇ ਜਰਾਸੀਮ ਸਨ, ਜਿਹੜੇ ਬੈਕਟੀਰੀਆ ਵਾਇਰਸ ਸਨ ਵਗੈਰਾ ਵਗੈਰਾ, ਉਹਦੇ ਨਾਲ ਜਾਨਦਾਰ ਇਸ ਦੁਨੀਆ ਦੇ ਉੱਤੇ ਆ ਗਏ। ਹੁਣ ਅਸੀਂ ਜਦੋਂ ਇਹ ਕਹਾਣੀ ਜਾਂ ਕਿੱਸਾ ਦੇਖਦੇ ਹਾਂ ਅਤੇ ਸਾਡੇ ਅੰਦਰ ਇੱਕ ਹਾਸੋਹੀਣੀ ਦੀ ਕੈਫੀਅਤ ਵੀ ਪੈਦਾ ਹੁੰਦੀ ਹੈ ਕਿ ਲੋਕ ਹੱਸਦੇ ਨੇ, ਪਰ ਉਹਨਾਂ ਸਦੀਆਂ ਤੀਕਰ ਐਸੇ ਕਿਸੇ ਨੂੰ ਨਾਲ ਜੋੜਿਆ ਅਜੋਕੇ ਸਮੇਂ ਤੱਕ ਵੀ ਉਹ ਆਪਣੇ ਇਸ ਕਿੱਸੇ ਨੂੰ, ਪੁਰਾਤਨ ਕਿੱਸੇ ਨੂੰ ਭੁੱਲਦੇ ਨਹੀਂ ਨੇ, ਵਿਸਾਰਦੇ ਨਹੀਂ ਨੇ। ਉਸ ਵੇਲੇ ਦੀ ਜਿਹੜੀ ਸੋਚ ਸੀ, ਉਸ ਵੇਲੇ ਦੀ ਸੂਝ ਬੂਝ ਸੀ, ਉਸ ਹਵਾਲੇ ਦੇ ਨਾਲ ਉਹਦੇ ਕੋਲ ਚੱਲਦੀ ਹੈ, ਉਹ ਉਹਨਾਂ ਕੋਲ ਮੌਜੂਦ ਹੈ। ਜਾਪਾਨ ਦੇ ਵਿੱਚ ਵੀ ਜਿਹੜੇ ਦੋ ਕਰੈਕਟਰ ਸਾਹਮਣੇ ਆਉਂਦੇ ਨੇ, ਅਜ਼ਾਨਾਮੀ ਅਤੇ ਅਜ਼ਾਨਾਗੀ, ਉਹ ਕਰੈਕਟਰ ਜਿਹੜੇ ਨੇ ਉਹ ਵੀ ਇਸੇ ਤਰ੍ਹਾਂ ਦੇ ਨੇ। ਇਹ ਦੋਵੇਂ ਭੈਣ ਭਰਾ ਨੇ। ਉਹਨਾਂ ਦਾ ਹੀਰਿਆਂ ਦਾ ਨੇਜ਼ਾ ਪਾਣੀ ਦੇ ਵਿੱਚ ਡਿੱਗ ਜਾਂਦਾ ਹੈ ਅਤੇ ਉਹ ਪਾਣੀ ਸਮੁੰਦਰ ਹੈ। ਉਹ ਉਸ ਛੜ ਮਾਰਦੇ ਨੂੰ, ਹੱਥ ਮਾਰਦੇ ਨੇ ਅਤੇ ਪੂਰਾ ਚੱਕਰ ਜਦੋਂ ਚੱਲਦਾ ਹੈ ਅਤੇ ਇੱਕ ਪਹਾੜ ਜਿਹਾ ਨਮੂਦਾਰ ਹੁੰਦਾ ਹੈ। ਉਸ ਇੱਕ ਚੱਕਰ ਦੇ ਨਾਲ ਜਿਹੜਾ ਪਹਾੜ ਜਿਹਾ ਜਾਂ ਨਮੂਦਾਰ, ਤਾਂ ਇੱਕ ਸਤੂਨ ਜਿਹਾ ਬਣ ਜਾਂਦਾ ਹੈ। ਉਹ ਸਤੂਨ ਦੇ ਫੇਰੇ ਲੈ ਕੇ ਉਹ ਦੋਵੇਂ ਅਜ਼ਾਨਾਗੀ ਅਤੇ ਅਜ਼ਾਨਾਮੀ ਜੋ ਭੈਣ ਭਰਾ ਸਨ, ਉਹ ਮੀਆਂ ਬੀਵੀ ਬਣ ਜਾਂਦੇ ਨੇ। ਫਿਰ ਉਹਨਾਂ ਦੇ ਘਰ ਬਾਲ ਬੱਚੇ ਪੈਦਾ ਹੁੰਦੇ ਨੇ ਅਤੇ ਇਹਨਾਂ ਦੇ ਜੁੱਸੇ ਦੇ ਨਾਲ ਹੀ ਕਾਇਨਾਤ ਤਖਲੀਕ ਹੋ ਜਾਂਦੀ, ਕਾਇਨਾਤ ਜਿਹੜੀ ਹੈ ਉਹ ਬਣ ਜਾਂਦੀ। ਜ਼ਿਹਨ 'ਚ ਲਿਆਓ, ਸੁਮੇਰੀ ਤਹਿਜ਼ੀਬ ਦੀਆਂ ਦੋ ਕਹਾਣੀਆਂ, ਯੂਨਾਨੀ ਤਹਿਜ਼ੀਬ ਦੀ ਇੱਕ ਕਹਾਣੀ, ਫਿਰ ਅਸੀਂ ਅੱਗੇ ਚਲੇ ਮਿਸਰ ਦੀ ਤਹਿਜ਼ੀਬ ਦੀ ਇੱਕ ਕਹਾਣੀ, ਚੀਨ ਦੀ ਤਹਿਜ਼ੀਬ ਦਾ ਇੱਕ ਕਿੱਸਾ ਅਸੀਂ ਪੜ੍ਹਿਆ, ਉਸ ਦਾਸਤਾਨ ਨੂੰ ਅਸੀਂ ਬਿਆਨ ਕੀਤਾ। ਇਸੇ ਤਰ੍ਹਾਂ ਇੱਕ ਕਿੱਸਾ ਅਸੀਂ ਦੇਖਿਆ ਜਾਪਾਨ ਦੇ ਵਿੱਚ ਲੋਕ ਕੀ ਸੋਚ ਰਹੇ ਸਨ। ਹੁਣ ਦਾਸਤਾਨਾਂ, ਕਿੱਸਿਆਂ ਦੀ ਧਰਤੀ ਦੇ ਉੱਤੇ ਆਉਂਦੇ ਹਾਂ। ਉਹ ਧਰਤੀ ਹੈ ਸਾਡੇ ਬਰੇ ਸਗੀਰ ਦੀ ਧਰਤੀ, ਬਰੇ ਸਗੀਰ ਪਾਕੋ ਹਿੰਦ ਦੀ ਧਰਤੀ, ਜਿੱਥੇ ਸਦੀਆਂ ਪੁਰਾਣਾ ਇਨਸਾਨ ਵੱਸਦਾ ਹੈ। ਜੇ ਅਸੀਂ ਗੱਲ ਕੀਤੀ ਸੁਮੇਰੀ ਤਹਿਜ਼ੀਬ ਦੀ, ਅਤੇ ਸਾਡੇ ਕੋਲ ਉਸ ਵੇਲੇ ਮੋਹਿੰਜੋਦਾੜੋ, ਸਾਡੇ ਕੋਲ ਉਸ ਵੇਲੇ ਹੜੱਪਾ ਹੈ। ਹੜੱਪਾ ਮੋਹਿੰਜੋਦਾੜੋ ਦੇ ਜਿਹੜੇ ਇਲਾਕੇ ਨੇ, ਉਹਦੇ ਵਿੱਚ ਲੋਕ ਉਸ ਵੇਲੇ ਤਹਿਜ਼ੀਬ, ਰਹਿਤਲ,
ਤਮੱਦਨ ਇਲਮ ਦੇ ਨਾਲ ਰਹਿ ਰਹੇ ਸਨ, ਜਿਸ ਵੇਲੇ ਪੂਰੀ ਦੁਨੀਆ ਦੇ ਵਿੱਚ ਇਲਮ ਦਾ ਚਾਨਣ ਨਹੀਂ ਸੀ ਆਇਆ। ਕਿਹਾ ਜਾਂਦਾ ਹੈ ਕਿ ਰਿਗਵੇਦ ਕਿਤਾਬ ਦੁਨੀਆ ਦੀਆਂ ਪਹਿਲੀਆਂ ਕਿਤਾਬਾਂ, ਇਸ ਦਾ ਵੇਲਾ ਜਿਹੜਾ ਹੈ ਉਹ ਹੈ 1500 ਕਬਲ ਮਸੀਹ ਤੋਂ 2000 ਕਬਲ ਮਸੀਹ। ਮਿਸਰ ਦੇ ਵਿੱਚ ਜਦੋਂ ਅਸੀਂ ਆਏ ਸੀ, ਬਾਬਲ ਦੇ ਵਿੱਚ ਜਦੋਂ ਆਏ ਸੀ, ਉਹ 5000 ਤੋਂ ਆਹਿਸਤਾ ਆਹਿਸਤਾ ਘੱਟਦੇ ਆਏ, ਅਤੇ ਬਰਸਗੀਰ ਪਾਕੋ ਹਿੰਦ ਦੇ ਵਿੱਚ ਅਸੀਂ 1500 ਤੋਂ 2000 ਕਬਲ ਮਸੀਹ ਦੇ ਵੇਲੇ ਨੂੰ ਅਸੀਂ ਵੇਖਦੇ ਹਾਂ। ਰਿਗਵੇਦ, ਇਹ ਵੇਦਾਂ 4 ਸਨ। ਰਿਗਵੇਦ ਸਮਥਿਆ ਪੂਰਾ ਨਾਮ। ਰਿਗਵੇਦ ਦੇ ਵਿੱਚ ਕਿਹਾ ਜਾਂਦਾ ਹੈ ਕਿ ਰਿਗਵੇਦ ਉਸ ਵੇਲੇ ਦੇ ਉਹਨਾਂ ਰਿਸ਼ੀਆਂ, ਮੁਨਸ਼ੀਆਂ ਅਤੇ ਪੁਰੋਹਿਤਾਂ ਨੇ ਆਪਣਾ ਕਲਾਮ ਸ਼ਾਮਿਲ ਕੀਤਾ। ਇਹਦੇ ਵਿੱਚ ਮਜ਼ਹਬੀ ਗੀਤ ਨੇ। ਇਸ ਦੇ ਨਾਲ ਕਿ ਇਹਨਾਂ ਦੀ ਜਿਹੜੀ ਤਾਦਾਦ ਹੈ ਲਿਖਣ ਵਾਲਿਆਂ ਦੀ 444 444 ਸ਼ਾਇਰ ਨੇ, ਜਿਹੜੇ ਅਜੋਕੇ ਸਮੇਂ ਤੀਕਰ ਸਾਨੂੰ ਲੱਭੇ ਨੇ ਕਿ ਉਹਨਾਂ ਨੇ ਇਹਦੇ ਵਿੱਚ ਮਜ਼ਹਬੀ ਕਲਾਮ, ਮਜ਼ਹਬੀ ਗੀਤ, ਮਜ਼ਹਬੀ ਸੂਤਰ ਇਹਦੇ ਵਿੱਚ ਲਿਖੇ। ਇਹਦੇ ਵਿੱਚ 100 ਦੇ ਲਗਭਗ ਕਹਾਣੀਆਂ ਨੇ, 100 ਦੇ ਲਗਭਗ ਕਿੱਸੇ ਨੇ। ਆਰੀਆ ਤੇ ਦਰਾਵੜੀਆਂ ਦਾ ਕਿੱਸਾ। ਦਰਾਵੜੀਆਂ ਦੇ ਉੱਤੇ ਆਰੀਅਨਸ ਨੇ ਹਮਲਾ ਕੀਤਾ ਅਤੇ ਦੋਵਾਂ ਦੇ ਸਰਦਾਰ ਜਿਹੜੇ ਨੇ, 10 ਸਰਦਾਰ ਦਰਾਵੜੀਆਂ ਦੇ, ਆਰੀਅਨਸ ਦੇ, ਉਹਨਾਂ ਨੇ ਕਿਵੇਂ ਮੁਕਾਬਲਾ ਕੀਤਾ ਅਤੇ ਉਹ ਇਹਦੇ ਵਿੱਚ ਸਾਨੂੰ ਨਜ਼ਰ ਆਉਂਦਾ। ਹੁਣ ਅਸੀਂ ਜਦੋਂ ਦੇਖਦੇ ਹਾਂ ਆਰੀਆ ਅਤੇ ਦਰਾਵੜ ਅਤੇ 10 ਹੀਰੋ, 10 ਕਬੀਲਿਆਂ ਦੇ ਸਰਦਾਰ, ਇਹਨਾਂ ਦੀ ਲੜਾਈ ਕਿਵੇਂ ਹੋਈ ਉਸ ਦਾ ਜ਼ਿਕਰ ਹੈ। ਫਿਰ ਹੈ ਸਾਮਵੇਦ। ਸਾਮਵੇਦ ਜਿਹੜੀ ਜਿਵੇਂ ਕਿ ਨਾਮ ਤੋਂ ਜ਼ਾਹਿਰ ਹੈ ਕਿ ਗਾਵਣ ਵਾਲੀ ਸ਼ੈ, ਜਦੋਂ ਮੰਤਰ ਜਿਹੜੇ ਪੜ੍ਹੇ ਜਾ ਰਹੇ ਨੇ ਉਹਨਾਂ ਨੂੰ ਗਾਇਆ ਜਾ ਰਿਹਾ, ਸਾਮਵੇਦ ਦੇ ਵਿੱਚ ਹੈ। ਅਥਰਵੇਦ ਦੇ ਵਿੱਚ ਜਾਦੂ, ਟੂਣੇ ਅਤੇ ਮੰਤਰ, ਯਾਨੀ ਕਿ ਉਸ ਦੀਆਂ ਗੱਲਾਂ ਨੇ। ਯਜੁਰਵੇਦ ਦੇ ਵਿੱਚ ਸਰਸਵਤੀ ਦਾ ਜ਼ਿਕਰ ਹੈ। ਸਰਸਵਤੀ ਦਰਿਆ, ਜਮਨਾ ਦਰਿਆ ਨੂੰ ਖਾਸ ਤੌਰ 'ਤੇ ਉਚੇਚੇ ਢੰਗ ਨਾਲ ਬਿਆਨ ਕੀਤਾ ਗਿਆ ਹੈ। ਉਪਨਿਸ਼ਦ ਦੇ ਵਿੱਚ ਸਾਨੂੰ ਕਾਇਨਾਤ ਦੇ ਹਵਾਲੇ ਨਾਲ, ਨਫਸ ਦੇ ਹਵਾਲੇ ਨਾਲ, ਉਪਨਿਸ਼ਦ ਦਾ ਮਤਲਬ ਹੈ ਕਿ ਪਾਕ ਸਾਫ਼ ਥਾਂ 'ਤੇ ਬਹਿਣਾ, ਬਹਿ ਕੇ ਉਹ ਕੋਈ ਚੀਜ਼ ਜਿਹੜੀ ਪੜ੍ਹਨਾ, ਉਸ ਕਿਤਾਬ ਅੰਦਰ ਨਫਸ ਅਤੇ ਕਾਇਨਾਤ ਨੂੰ ਮੌਜੂ ਬਣਾਇਆ ਗਿਆ ਹੈ। ਇਹ ਸੀ ਰਿਗਵੇਦ, ਸਾਮਵੇਦ, ਅਥਰਵੇਦ, ਯਜੁਰਵੇਦ ਦੀਆਂ ਕਹਾਣੀਆਂ। ਫਿਰ ਪੁਰਾਣ ਮਜ਼ਹਬੀ ਤੌਰ 'ਤੇ ਹਿੰਦੂਇਜ਼ਮ ਦੇ ਨਾਲ ਜੁੜੀਆਂ ਪੁਰਾਣ ਦੀਆਂ ਕਹਾਣੀਆਂ, ਉਹਦੇ ਵਿੱਚ ਬਹੁਤ ਜ਼ਿਆਦਾ ਕਹਾਣੀਆਂ ਨੇ। ਇਸ ਦੇ ਨਾਲ ਨਾਲ ਖਾਸ ਤੌਰ 'ਤੇ ਜਿਹੜੀ ਕਿਤਾਬ ਦਾ ਜ਼ਿਕਰ ਕਰਨਾ ਉਹ ਹੈ ਮਹਾਭਾਰਤ। ਤੁਹਾਨੂੰ ਪਤਾ ਹੈ ਬਜ਼ੁਰਗ ਨੂੰ ਕਹਿੰਦੇ ਨੇ। ਇਹਦੇ ਵਿੱਚ ਕਿੱਸੇ ਦਾ ਅੰਦਾਜ਼ ਹੈ ਕਿ ਕਿੱਸੇ ਰਾਹੀਂ ਬਹੁਤ ਕੁਛ ਲੁਕਾਈ ਦੇ ਸਾਹਮਣੇ ਲਿਆਂਦਾ ਗਿਆ। ਪਾਂਡੂ ਅਤੇ ਕੌਰਵ ਕਿਵੇਂ ਲੜਦੇ ਨੇ, ਮਹਾਭਾਰਤ ਦੀ ਔਲਾਦ ਸਨ ਉਹਨਾਂ ਦੇ ਵਿੱਚ। ਇਹਦੇ ਵਿੱਚ 2,17,000 ਲਿਖੀਆਂ ਗਈਆਂ ਅਤੇ 18 ਹਿੱਸੇ ਜਿਹੜੇ ਨੇ ਉਹ ਇਸ ਨੂੰ 18 ਹਿੱਸਿਆਂ ਦੇ ਵਿੱਚ ਵੰਡਿਆ ਗਿਆ ਹੈ। ਫਿਰ ਅੱਗੇ ਚੱਲਦੇ ਹਾਂ ਪੁਰਾਣ। ਪੁਰਾਣ ਵੀ ਨਸਰ ਅਤੇ ਮੁਕਾਲਮਿਆਂ ਦੀ ਸੂਰਤ ਦੇ ਵਿੱਚ ਹੈ। ਹੁਣ ਪੰਜਾਬੀ ਦੇ ਵਿੱਚ ਪੰਜਾਬੀ ਕਿੱਸੇ ਦੀ ਜਦੋਂ ਅਸੀਂ ਗੱਲ ਕਰਾਂਗੇ, ਪੰਜਾਬੀ ਕਿੱਸੇ ਦੇ ਵਿੱਚ ਜਿਹੜੇ ਮੁਕਾਲਮੇ ਨੇ, ਮੁਕਾਲਮਾਤੀ ਅੰਦਾਜ਼ ਦੇ ਜਿਹੜੇ ਮੁਕਾਲਮੇ ਜਿਹੜੇ ਲਿਖੇ ਗਏ ਨੇ ਸ਼ਾਇਰੀ ਰਾਹੀਂ, ਮਸਨਵੀ ਦੋੜੇ ਦੇ ਰਾਹੀਂ, ਜਿਹੜੇ ਮੁਕਾਲਮੇ, ਉਹ ਉਹਨਾਂ ਦਾ ਜਿਹੜਾ ਅੰਦਾਜ਼ ਹੈ ਉਹ ਕਿੱਥੋਂ ਆਇਆ, ਕਿਵੇਂ ਆਇਆ, ਤੁਸੀਂ ਉਹਨੂੰ ਦੇਖ ਸਕਦੇ ਹੋ ਕਿ ਪੁਰਾਣ ਜਿਹੜੇ ਨੇ ਉਹਦੇ ਵਿੱਚ ਨਸਰ ਅਤੇ ਮੁਕਾਲਮਾਤੀ ਅੰਦਾਜ਼ ਦੇ ਨਾਲ ਬਿਆਨ ਕੀਤਾ ਗਿਆ ਹੈ। ਇਨਸਾਨ ਦੀ ਨਫਸੀਆਤ ਨੂੰ, ਇਨਸਾਨ ਦੇ ਹਾਲਾਤ। ਰਾਮਾਇਣ ਵਾਲਮੀਕੀ ਦੀ ਲਿਖੀ ਹੋਈ ਕਿਤਾਬ, ਇਹਦੇ ਵਿੱਚ 5000 ਸਤਰਾਂ ਨੇ। ਇਹਦੇ ਵਿੱਚ ਜਿਹੜਾ ਕਰੈਕਟਰ ਹੈ ਉਹ ਹੈ ਰਾਮ ਚੰਦਰ ਜੀ। ਰਾਮਾਇਣ ਦੇ ਵਿੱਚ ਰਾਮ ਚੰਦਰ ਜੀ, ਸੀਤਾ ਦਾ ਜਿਹੜਾ ਕਿੱਸਾ ਹੈ
ਉਹ ਸਾਡੇ ਕੋਲ ਇਸ ਦੇ ਕਿਹੜੇ ਕਿਹੜੇ ਹਿੱਸੇ ਨੇ। ਰਾਮ ਦਾ ਬਾਲਪਨ, ਅਯੋਧਿਆ ਦਾ ਹਾਲ ਤੇ ਦੇਸ਼ ਨਿਕਾਲਾ ਅਯੋਧਿਆ, ਜਲਾਵਤਨੀ ਦਾ ਜੀਵਨ, ਰਾਮ ਦਾ ਰਾਜਾ ਸੁਗਰੀਵ ਵਿੱਚ ਕਿਆਮ, ਰਾਮ ਦੀ ਸ੍ਰੀਲੰਕਾ ਆਮਦ, ਰਾਵਣ ਨਾਲ ਲੜਾਈ ਤੇ ਸੀਤਾ ਨੂੰ ਹਾਸਿਲ ਕਰਨਾ, ਰਾਮ ਦੀ ਹਯਾਤੀ, ਕੁਸ਼ ਤੇ ਲੋਹ ਦਾ ਜਨਮ, ਸੀਤਾ ਤੇ ਰਾਮ ਦਾ ਅਸਮਾਨਾਂ ਵੱਲ ਟੁਰ ਜਾਣਾ। ਜਾਤਕ ਕਹਾਣੀਆਂ, ਇਸ ਤੋਂ ਬਾਅਦ ਰਾਮ ਤੇ ਸੀਤਾ ਦੀ ਕਹਾਣੀ ਨੂੰ ਜ਼ਿਹਨ 'ਚ ਲਿਆਉਣਾ ਕਿ ਸੀਤਾ ਨੂੰ ਰਾਵਣ ਚੁੱਕ ਕੇ ਜਦੋਂ ਲੈ ਗਿਆ ਤੇ ਰਾਮ ਉਸ ਨੂੰ ਬਚਾਉਣ ਲਈ ਜਾਂਦਾ ਹੈ। ਉਹਦੇ ਵਿੱਚ ਜਿਹੜੇ ਵਾਕਿਆਤ ਨੇ, ਉਹਦੇ ਵਿੱਚ ਜਿਹੜੀ ਜੰਗਾਂ ਨੇ, ਉਹਦੇ ਵਿੱਚ ਲੜਾਈਆਂ ਨੇ ਜਿਹੜੀਆਂ, ਉਹਦੀ ਜਿਹੜੀ ਬਹਾਦਰੀ ਹੈ, ਉਹਦੇ ਜਿਹੜੇ ਸੂਰਮਾ ਉਹਨੂੰ ਸਾਬਤ ਕੀਤਾ ਗਿਆ ਹੈ, ਉਹਦੇ ਜਿਹੜੇ ਕਾਰਨਾਮੇ ਨੇ, ਉਹ ਬਹੁਤ ਹੱਦ ਤੱਕ ਗਿਲਗਾਮਿਸ਼ ਦੇ ਕਾਰਨਾਮਿਆਂ ਦੇ ਨਾਲ ਜੁੜਦੇ ਨੇ। ਤੁਸੀਂ ਦੇਖੋ ਕਿ ਕਿਸੇ ਦੇ ਨਾਲ ਕਿੱਸਾ ਕਿਵੇਂ ਜੁੜ ਰਿਹਾ ਹੈ। ਰਾਮਾਇਣ ਦੇ ਉੱਤੇ, ਮਹਾਭਾਰਤ ਦੇ ਉੱਤੇ, ਇਲੀਅਡ ਦੇ ਉੱਤੇ ਸਾਨੂੰ ਨਜ਼ਰ ਆਉਂਦਾ ਹੈ ਉਸ ਗਿਲਗਾਮਿਸ਼ ਦੇ ਕਿੱਸੇ ਦਾ, ਕਿਉਂਕਿ ਹਰ ਕਿੱਸਾ ਲਿਖਣ ਵਾਲੇ ਨੇ, ਹਰ ਦਾਸਤਾਨ ਲਿਖਣ ਵਾਲੇ ਨੇ ਆਪਣੇ ਹੀਰੋ ਨੂੰ, ਆਪਣੇ ਮਜ਼ਹਬੀ ਕਿਰਦਾਰ ਨੂੰ ਵੱਧ ਚੜ੍ਹ ਕੇ ਬਿਆਨ ਕਰਨ ਦਾ ਯਤਨ ਕੀਤਾ ਹੈ। ਰਾਮਚੰਦਰ ਦੇ ਕਿੱਸੇ ਦੇ ਵਿੱਚ ਵੀ ਸਾਨੂੰ ਇਹ ਸਭ ਕੁਝ ਨਜ਼ਰ ਆਉਂਦਾ ਹੈ। ਹੁਣ ਅਸੀਂ ਅੱਗੇ ਚੱਲਦੇ ਹਾਂ। ਜਾਤਕ ਕਹਾਣੀਆਂ ਅਸਲ ਵਿੱਚ ਪਾਲੀ ਕਹਾਣੀਆਂ ਨੇ, ਕਿੱਸੇ ਨੇ। ਇਸ ਨੂੰ ਗੌਤਮ ਬੁੱਧ ਦਾ ਜਿਹੜਾ ਦੌਰ ਹੈ ਉਹਦੇ ਨਾਲ ਜੋੜਿਆ ਜਾਂਦਾ। ਇਹਦੇ ਵਿੱਚ 550 ਤੋਂ ਵੱਧ ਕਹਾਣੀਆਂ ਸ਼ਾਮਿਲ ਨੇ। ਪੰਚਤੰਤਰ ਦੀਆਂ ਕਹਾਣੀਆਂ ਜਿਹੜੀਆਂ ਨੇ, ਇੱਕ ਹਿੰਦੁਸਤਾਨੀ ਰਾਜੇ ਨੇ ਆਪਣੇ ਪੁੱਤਰਾਂ ਨੂੰ ਸਮਝਾਉਣ ਵਾਸਤੇ, ਉਹਨਾਂ ਨੂੰ ਅਖਲਾਕੀ ਤੌਰ 'ਤੇ ਬਿਹਤਰ ਕਰਨ ਵਾਸਤੇ ਜਿਹੜੀਆਂ ਕਹਾਣੀਆਂ ਲਿਖਵਾਈਆਂ, ਉਹ ਪੰਚਤੰਤਰ ਦੇ ਵਿੱਚ ਮੌਜੂਦ ਹੈ, ਜਿਹਦਾ ਬਾਅਦ ਵਿੱਚ ਅਰਬੀ ਵਾਲਿਆਂ ਨੇ, ਫਾਰਸੀ ਵਾਲਿਆਂ ਨੇ ਤਰਜਮਾ ਕੀਤਾ ਤੇ ਪੂਰੀ ਦੁਨੀਆ ਦੇ ਵਿੱਚ ਇਹ ਕਹਾਣੀਆਂ ਮੌਜੂਦ ਨੇ। ਹੁਣ ਅਸੀਂ ਆਉਂਦੇ ਹਾਂ ਅਲਫ ਲੈਲਾ ਦੇ ਕਿੱਸੇ ਦੇ ਉੱਤੇ। ਇਹਨੂੰ ਅਲਿਫ ਲੈਲਾ ਨਹੀਂ ਪੜ੍ਹਨਾ। ਅਲਫ ਦਾ ਮਤਲਬ ਹੈ 1000, ਲੈਲਾ ਲੈਲ ਤੋਂ ਰਾਤ, ਅਲਫ ਲੈਲਾ ਯਾਨੀ 1001 ਰਾਤਾਂ ਦਾ ਕਿੱਸਾ। ਉਹ ਕਿੱਸਾ ਅਸੀਂ ਦੇਖਾਂਗੇ ਉਹ ਕੀ। ਅਲਫ ਲੈਲਾ 1001 ਰਾਤਾਂ ਦਾ ਕਿੱਸਾ। ਇਸ ਤੋਂ ਪਹਿਲੇ ਜ਼ਿਹਨ 'ਚ ਰੱਖੋ ਕਿ ਜਾਤਕ ਕਹਾਣੀਆਂ, ਜਿਸ ਨੂੰ ਗਾਥਾ ਵੀ ਕਿਹਾ ਜਾਂਦਾ ਹੈ, ਉਹਦੇ ਵਿੱਚ 22 ਜਿਲਦਾਂ ਨੇ ਉਹਦੀਆਂ ਟੋਟਲ, ਯਾਨੀ ਬਹੁਤ ਬੇਤਹਾਸ਼ਾ 550 ਦੇ ਲਗਭਗ ਉਹਦੀ ਕਹਾਣੀ। ਹੁਣ ਅਲਫ ਲੈਲਾ ਦੇ ਵਿੱਚ ਵੀ ਬੇਤਹਾਸ਼ਾ ਕਿੱਸੇ ਨੇ, ਬੇਤਹਾਸ਼ਾ ਚੀਜ਼ਾਂ ਮੌਜੂਦ ਨੇ। ਅਲਫ ਲੈਲਾ ਨੂੰ ਅਰਬ ਦੀ ਤਹਿਜ਼ੀਬ ਦੇ ਨਾਲ ਜੋੜਿਆ ਜਾਂਦਾ ਹੈ। ਹੋਰ ਫਰੋਲਾ ਫਰੋਲੀ ਕੀਤੀ ਜਾ ਰਹੀ ਹੈ। ਬਹੁਤੇ ਖੋਜੀ ਇਸ ਨੂੰ ਫਸਾਨਾ-ਏ ਹਜ਼ਾਰ ਕਹਿ ਕੇ ਫਾਰਸੀ ਵਾਲਿਆਂ ਦੇ ਨਾਲ ਜੋੜਦੇ ਨੇ ਕਿ ਫਾਰਸੀ ਲਿਖਣ ਵਾਲੇ ਫਸਾਨਾ-ਏ ਹਜ਼ਾਰ ਸੀ, ਫਾਰਸੀ ਦੇ ਵਿੱਚ ਉਸ ਦਾ ਤਰਜਮਾ ਅਲਫ ਲੈਲਾ ਦੇ ਤੌਰ 'ਤੇ ਕੀਤਾ ਗਿਆ। ਅਸੀਂ ਇਸ ਨੂੰ ਅਰਬ ਤਹਿਜ਼ੀਬ ਤੇ ਅਰਬ ਦੇ ਕਿੱਸੇ ਦੇ ਤੌਰ 'ਤੇ ਹੀ ਲੈ ਰਹੇ ਹਾਂ। ਅਰਬ ਵਾਲਿਆਂ ਨੇ ਇਹ ਜਿਹੜਾ ਕਿੱਸਾ ਲਿਖਿਆ, ਇਹਦੇ ਵਿੱਚ ਪਾਰਸ ਦੇ 2 ਸ਼ਹਿਜ਼ਾਦਿਆਂ ਦਾ ਜ਼ਿਕਰ ਹੈ। ਪਾਰਸ ਦੇ 2 ਸ਼ਹਿਜ਼ਾਦੇ ਸਨ। ਇੱਕ ਦਾ ਨਾਂ ਸੀ ਸ਼ਾਹਜ਼ਮਾਂ ਤੇ ਦੂਜੇ ਦਾ ਨਾਂ ਸੀ ਸ਼ਹਿਰਯਾਰ। ਸ਼ਾਹਜ਼ਮਾਂ ਕਿਸੇ ਮੁਹਿੰਮ 'ਤੇ ਗਿਆ। ਉਹ ਪਰਤਦਾ ਹੈ ਤੇ ਵੇਖਦਾ ਹੈ ਕਿ ਉਸ ਦੀ ਬੀਵੀ ਉਹਦੇ ਕਿਸੇ ਗੁਲਾਮ ਦੇ ਨਾਲ। ਸ਼ਾਹਜ਼ਮਾਂ ਨੂੰ ਆਪਣੀ ਬੀਵੀ ਦੀ ਬੇਵਫਾਈ ਦਾ ਪਤਾ ਚੱਲਦਾ। ਉਹ ਬਹੁਤ ਦੁਨੀਆ ਤੋਂ ਬਦਜ਼ਨ ਪਰੇਸ਼ਾਨ ਹੋ ਕੇ ਆਪਣੇ ਭਰਾ ਸ਼ਹਿਰਯਾਰ ਦੀ ਰਿਆਸਤ ਦੇ ਵਿੱਚ ਆ ਜਾਂਦਾ। ਸ਼ਹਿਰਯਾਰ ਬਾਦਸ਼ਾਹ ਹੈ ਪਾਰਸ। ਸ਼ਹਿਰਯਾਰ ਦੇ ਘਰ ਦੇ ਮਹਿਲ 'ਚ ਉਹ ਰਹਿ ਰਿਹਾ। ਸ਼ਹਿਰਯਾਰ ਨੂੰ ਸ਼ਿਕਾਰ ਦਾ ਸ਼ੌਕ ਸੀ। ਉਹ ਸ਼ਿਕਾਰ 'ਤੇ ਜਾਂਦਾ ਹੈ
ਤੇ ਵੇਖਦਾ ਹੈ, ਉਸ ਦਾ ਭਰਾ ਵੇਖਦਾ ਹੈ ਕਿ ਉਹਦੀ ਬੀਵੀ ਵੀ ਉਸ ਨਾਲ, ਉਸ ਦੀ ਅਦਮ ਮੌਜੂਦਗੀ 'ਚ, ਉਸ ਦੀ ਗੈਰ ਹਾਜ਼ਰੀ ਵਿੱਚ ਕਿਸੇ ਹੋਰ ਨਾਲ ਰੰਗ ਰਲੀਆਂ ਮਨਾਉਂਦੀ। ਦੋਵੇਂ ਭਰਾ ਫੈਸਲਾ ਕਰਦੇ ਨੇ ਕਿ ਇਹਨਾਂ ਨੂੰ ਅਸੀਂ ਰੰਗੇ ਹੱਥੀਂ ਫੜਾਂਗੇ। ਉਹ ਆਪਣੀ ਬੀਵੀ ਨੂੰ ਸ਼ਿਕਾਰ ਦਾ ਕਹਿ ਕੇ ਜਾਂਦਾ ਹੈ, ਪਰ ਉਹ ਸ਼ਿਕਾਰ 'ਤੇ ਨਹੀਂ ਜਾਂਦਾ, ਸਗੋਂ ਮਹਿਲ ਵਿੱਚ ਹੀ ਲੁੱਕ ਕੇ ਦੋਵੇਂ ਭਰਾ ਉਹ ਸਾਰਾ ਮੰਜ਼ਰ ਦੇਖਦੇ ਨੇ। ਜਦੋਂ ਉਸ ਨੂੰ ਉਹ ਸਾਰੀ ਬੇਵਫਾਈ ਨਜ਼ਰ ਆ ਜਾਂਦੀ, ਉਹ ਦੇਖ ਲੈਂਦਾ ਹੈ ਤੇ ਉਹ ਆਪਣੀ ਬੀਵੀ ਨੂੰ ਕਤਲ ਕਰਾ ਦਿੰਦਾ। ਸ਼ਹਿਰਯਾਰ ਦਾ ਔਰਤ ਜ਼ਾਤ ਤੇ ਇਤਬਾਰ ਖਤਮ। ਇਹ ਔਰਤ ਜ਼ਾਤ ਤੇ ਜਿਹੜਾ ਇਤਬਾਰ ਖਤਮ ਹੋਇਆ, ਉਸ ਨੇ ਕੀ ਕਰਨਾ, ਉਸ ਨੇ ਹਰ ਰਾਤ ਵਿਆਹ ਕਰਨਾ ਤੇ ਸਵੇਰੇ ਉੱਠ ਕੇ ਉਸ ਔਰਤ ਨੂੰ ਮਾਰ ਦੇਣਾ। ਕਿਉਂ ਜੇ ਉਹ ਔਰਤ ਦੀ ਬੇਵਫਾਈ, ਔਰਤ ਦੀ ਅਸਲੀਅਤ, ਔਰਤ ਦੀ ਨਫਸੀਆਤ ਉਹੀ ਸਮਝ ਗਿਆ ਸੀ ਜਿਹੜੀ ਉਹਦੀ ਬੀਵੀ ਨੇ ਉਹਦੇ ਨਾਲ ਕੀਤਾ ਸੀ। ਸ਼ਹਿਰਯਾਰ ਦੇ ਵਜ਼ੀਰ ਦੀ ਇੱਕ ਬੇਟੀ ਜਿਸ ਦਾ ਨਾਂ ਸ਼ਹਿਰਜ਼ਾਦ ਹੈ, ਉਹ ਕਹਿੰਦੀ ਹੈ ਕਿ ਮੈਂ ਬਾਦਸ਼ਾਹ ਦੇ ਨਾਲ ਵਿਆਹ ਕਰਾਂਗੀ। ਵਜ਼ੀਰ ਦੀਆਂ ਦੋ ਧੀਆਂ ਨੇ, ਸ਼ਹਿਰਜ਼ਾਦ ਤੇ ਦੀਨਾਜ਼ਾਦ। ਵਜ਼ੀਰ ਉਸ ਨੂੰ ਦੱਸਦਾ ਹੈ ਕਿ ਉਹ ਤਾਂ ਸਵੇਰੇ ਉੱਠ ਕੇ ਆਪਣੀ ਬੀਵੀ ਨੂੰ ਕਤਲ ਕਰਾ ਦਿੰਦਾ ਹੈ। ਸ਼ਹਿਰਯਾਰ ਦੇ ਨਾਲ ਕੋਈ ਵਿਆਹ ਲਈ ਤਿਆਰ ਨਹੀਂ, ਕੋਈ ਆਪਣੀ ਧੀ ਵਿਆਹਣ ਲਈ ਤਿਆਰ ਨਹੀਂ, ਕੋਈ ਔਰਤ ਉਹਦੇ ਨਾਲ ਸ਼ਾਦੀ ਕਰਨ ਲਈ ਤਿਆਰ ਨਹੀਂ, ਤੇ ਉਹ ਸ਼ਹਿਰਜ਼ਾਦ ਕਿਉਂ ਇਹ ਸਭ ਕੁਝ ਕਰ ਰਹੀ ਹੈ? ਤਾਂ ਸ਼ਹਿਰਜ਼ਾਦ ਉਸ ਨੂੰ ਕਹਿੰਦੀ ਹੈ ਕਿ ਇਹਦੇ ਵਿੱਚ ਮੈਂ ਕੁਝ ਨਵਾਂ ਖਿਆਲ, ਨਵਾਂ ਤਸੱਵੁਰ ਤੇ ਦਿਆਂਗੀ ਤੇ ਸ਼ਹਿਰਯਾਰ ਨੂੰ ਕਾਇਲ ਕਰਾਂਗੀ ਕਿ ਉਹ ਮੈਨੂੰ ਨਾ ਕਤਲ ਕਰੇ। ਸ਼ਹਿਰਜ਼ਾਦ ਆਪਣੀ ਭੈਣ ਦੀਨਾਜ਼ਾਦ ਨੂੰ ਸਮਝਾ ਦਿੰਦੀ ਹੈ ਕਿ ਉਸ ਨੇ ਉਹਦੇ ਨਾਲ ਕਿਦੋਂ ਰਾਬਤਾ ਕਰਨਾ ਹੈ। ਸ਼ਹਿਰਯਾਰ ਦੀ ਤੇ ਸ਼ਹਿਰਜ਼ਾਦ ਦਾ ਵਿਆਹ ਹੋ ਜਾਂਦਾ ਹੈ। ਰਾਤ ਦਾ ਵੇਲਾ ਹੈ ਤੇ ਸ਼ਹਿਰਜ਼ਾਦ ਆਪਣੇ ਮੀਆਂ ਬਾਦਸ਼ਾਹ ਸ਼ਹਿਰਯਾਰ ਨੂੰ ਕਹਿੰਦੀ ਹੈ ਕਿ ਤੁਸੀਂ ਮੈਨੂੰ ਸੁਬਾਹ ਤੇ ਮਾਰ ਦੇਣਾ ਹੈ। ਮੈਂ ਚਾਹੁੰਦੀ ਹਾਂ ਕਿ ਆਪਣੀ ਭੈਣ ਦੀਨਾਜ਼ਾਦ ਨੂੰ ਇੱਕ ਵਾਰੀ ਮਿਲ ਲਵਾਂ ਤੇ ਉਹ ਮੇਰੀ ਕਹਾਣੀ ਤੋਂ ਬਗੈਰ, ਮੇਰੇ ਕਿੱਸੇ, ਮੇਰੇ ਦਾਸਤਾਨ ਸੁਣਨ ਤੋਂ ਬਗੈਰ ਉਹਨੂੰ ਨੀਂਦਰ ਨਹੀਂ ਆਉਂਦੀ, ਤੇ ਮੈਂ ਚਾਹੁੰਦੀ ਹਾਂ ਉਸ ਨੂੰ ਉਹ ਕਿੱਸਾ ਥੋੜ੍ਹੀ ਦੇਰ ਸੁਣਾ ਦਵਾਂ। ਸ਼ਹਿਰਯਾਰ ਇਸ ਗੱਲ 'ਤੇ ਰਾਜ਼ੀ ਹੋ ਜਾਂਦਾ ਹੈ ਤੇ ਉਹ ਉਸ ਨੂੰ ਦਾਸਤਾਨ ਸੁਣਾਉਣ ਲੱਗਦੀ। ਜਿਵੇਂ ਹੀ ਉਸ ਨੂੰ ਦਾਸਤਾਨ ਸੁਣਾਉਣ ਲੱਗਦੀ ਹੈ ਤੇ ਸ਼ਹਿਰਯਾਰ ਨੂੰ ਵੀ ਉਸ ਦਾਸਤਾਨ ਵਿੱਚ ਦਿਲਚਸਪੀ ਹੋਣਾ ਸ਼ੁਰੂ ਹੋ ਜਾਂਦੀ। ਰਾਤ ਮੁੱਕਣ ਵਾਲੀ ਹੈ ਤੇ ਉਹ ਸ਼ਹਿਰਜ਼ਾਦ ਜਿਹੜੀ ਹੈ ਉਹ ਕਹਾਣੀ ਨੂੰ ਐਸੇ ਮੋੜ 'ਤੇ ਲਿਆ ਕੇ, ਐਸੇ ਦਿਲਚਸਪ ਮੋੜ 'ਤੇ ਨਵੀਂ ਕਹਾਣੀ ਦਾ ਮੁੱਢ ਰੱਖਦਿਆਂ ਹੋਇਆਂ ਉਹ ਕਹਾਣੀ ਮੁਕਾ ਦਿੰਦੀ ਹੈ, ਅਗਲੀ ਰਾਤ 'ਤੇ ਪਾ ਦੇ। ਸ਼ਹਿਰਯਾਰ ਉਸ ਨੂੰ ਨਹੀਂ ਮਾਰਦਾ, ਕਹਿੰਦਾ ਕਿ ਕਹਾਣੀ ਮੁੱਕੇਗੀ ਤੇ ਫਿਰ ਉਸ ਨੂੰ ਮੁਕਾਏਗਾ। ਇਸੇ ਤਰ੍ਹਾਂ ਹੀ ਹਰ ਰੋਜ਼ ਉਹ ਕਹਾਣੀ ਸ਼ੁਰੂ ਕਰਦੀ ਹੈ ਤੇ ਰਾਤ ਜਦੋਂ ਮੁੱਕਣ ਵਾਲੀ ਹੈ ਤੇ ਉਹ ਕਹਾਣੀ ਨੂੰ ਕਿਸੇ ਨਵੇਂ ਮੋੜ 'ਤੇ, ਕਿਸੇ ਦਿਲਚਸਪ ਮੋੜ 'ਤੇ ਜਾ ਕੇ ਮੁਕਾ ਦਿੰਦੀ। ਸ਼ਹਿਰਯਾਰ ਉਹਦੀਆਂ ਕਹਾਣੀਆਂ ਦੇ ਵਿੱਚ ਦਿਲਚਸਪੀ ਲੈਣ ਲੱਗਦਾ ਹੈ ਤੇ ਉਹ ਉਹਨਾਂ ਔਰਤਾਂ ਦੀਆਂ ਕਹਾਣੀਆਂ ਸੁਣਾਉਣ ਲੱਗ ਜਾਂਦੀ ਹੈ ਜਿਨ੍ਹਾਂ ਨੇ ਵਫਾ ਕੀਤੀ ਹੈ, ਜਿਨ੍ਹਾਂ ਨੇ ਮੁਹੱਬਤ ਕੀਤੀ ਹੈ, ਜਿਨ੍ਹਾਂ ਨੇ ਨਿਭਾਈ ਹੈ, ਜਿਨ੍ਹਾਂ ਨੇ ਆਪਣੇ ਮਹਿਬੂਬ ਨੂੰ ਸਿਰਫ ਆਪਣੇ ਮਹਿਬੂਬ ਨੂੰ ਹੀ ਮਹਿਬੂਬ ਮੰਨਿਆ ਹੈ,
ਉਸ ਤੋਂ ਵੱਖ ਕਿਸੇ ਨੂੰ ਅੱਖ ਭਰ ਕੇ ਵੇਖਿਆ ਹੀ ਨਹੀਂ। ਯਾਨੀ ਉਸ ਦੇ ਕੋਈ ਬਹੁਤ ਸਾਰੇ ਅਕਾਊਂਟ ਨਹੀਂ ਸਨ, ਉਸ ਦਾ ਇੱਕੋ ਹੀ ਅਕਾਊਂਟ ਸੀ। ਤਾਂ ਫਿਰ ਸ਼ਹਿਰ ਯਾਰ ਨੂੰ ਯਕੀਨ ਹੋ ਜਾਂਦਾ ਹੈ ਕਿ ਔਰਤਾਂ ਵਫਾਦਾਰ ਵੀ ਹੋ ਸਕਦੀਆਂ। ਜਦੋਂ ਉਸ ਨੂੰ ਯਕੀਨ ਹੋ ਜਾਂਦਾ ਹੈ ਕਿ ਔਰਤਾਂ ਵਫਾਦਾਰ ਹੋ ਜਾਂਦੀਆਂ ਨੇ ਤੇ ਹੋ ਸਕਦੀਆਂ ਨੇ, ਤੇ ਉਹ ਸ਼ਹਿਰਜ਼ਾਦ ਨੂੰ ਕਤਲ ਨਹੀਂ ਕਰਦਾ, ਉਸ ਨੂੰ ਆਪਣੀ ਬੀਵੀ ਬਣਾ ਲੈਂਦਾ ਹੈ, ਤਾਂ ਫਿਰ ਪੂਰੇ ਦੇਸ਼ ਦੇ ਵਿੱਚ, ਪਾਰਸ ਦੇ ਵਿੱਚ ਕੋਈ ਹੋਰ ਸਵਾਣੀ ਦਾ ਕਤਲ ਉਸ ਦੇ ਹੱਥੋਂ ਨਹੀਂ ਹੁੰਦਾ। ਇਸ ਕਿੱਸੇ ਦੇ ਵਿੱਚ ਕਈ ਕਿਰਦਾਰ ਬੜੇ ਮਸ਼ਹੂਰ ਹੋਏ, ਜਿਵੇਂ ਅਲੀ ਬਾਬਾ ਦਾ ਕਿਰਦਾਰ, ਮਰਜੀਨਾ ਦਾ ਕਿਰਦਾਰ, ਫਿਰ ਬਹਿਰੀ ਸਮੁੰਦਰ, ਸਿੰਧਬਾਦ ਜਹਾਜ਼ੀ, ਹੋਰ ਕਈ ਕਿਰਦਾਰ ਜਿਹੜੇ ਨੇ ਉਹਦੇ ਵਿੱਚ ਮਸ਼ਹੂਰ ਮਰੂਫ ਹੁੰਦੇ ਗਏ। ਔਰ ਅਜੋਕੇ ਸਮੇਂ ਤੱਕ ਜੇ ਤੁਸੀਂ ਅੱਜ ਵੀ ਉਹ ਅਲਫ ਲੈਲਾ ਦੀਆਂ ਕਹਾਣੀਆਂ ਪੜ੍ਹਦੇ ਹੋ ਤੇ ਤੁਹਾਨੂੰ ਨਜ਼ਰ ਆਉਂਦਾ ਹੈ ਉਹ ਸਮਾਜ ਵੀ ਤੇ ਅੱਜ ਵੀ ਓਨੀਆਂ ਹੀ ਦਿਲਚਸਪ ਤੇ ਓਨੀਆਂ ਹੀ ਖੂਬਸੂਰਤ ਅੰਦਾਜ਼ ਨਾਲ ਰਚੀਆਂ ਹੋਈਆਂ ਕਹਾਣੀਆਂ ਲੱਗਦੀਆਂ ਨੇ। 1000 ਦਿਨ ਇਹ ਕੋਈ ਜ਼ਿਆਦਾ ਵੇਲਾ ਨਹੀਂ ਬਣਦਾ, 2 ਸਾਲ ਕੋਈ 7-8 ਮਹੀਨੇ ਬਣਦੇ ਨੇ, ਯਾਨੀ ਮੈਕਸੀਮਮ ਹੈ 3 ਸਾਲਾਂ ਦੇ ਵਿੱਚ ਚੱਲਦੀ, ਕਿਉਂਕਿ 365 ਦਿਨ ਨੇ ਇੱਕ ਸਾਲ ਦੇ ਵਿੱਚ, ਤੇ ਤੀਸਰੇ ਸਾਲ ਦੀ ਖ਼ਤਮ ਹੋਣ ਤੋਂ ਪਹਿਲੇ ਸਭ ਕੁਝ ਮਿਟ ਜਾਂਦਾ ਹੈ। ਐਵੇਂ ਇੱਕ ਜ਼ੇਨ ਆਉਂਦਾ ਹੈ ਕਿ ਅਲਫ ਲੈਲਾ ਜਦੋਂ ਅਸੀਂ ਕਹਾਂਗੇ 1000 ਦਿਨ, ਪਤਾ ਨਹੀਂ ਕਿੰਨੇ 100 ਸਾਲ ਹੋ ਜਾਣਗੇ, ਸਿਰਫ ਇਹ 3 ਸਾਲ ਦੇ ਵਿੱਚ ਦਾ ਅਰਸਾ ਹੈ। ਇਹ ਸੀ ਦੁਨੀਆ ਦੇ ਮੁੱਢਲੇ ਕਿੱਸੇ, ਮੁੱਢਲੇ ਦਾਸਤਾਨਾਂ, ਜਿਹੜੀਆਂ ਕਿੱਸਾਕਾਰੀ ਦਾ ਮੁੱਢ ਸਮਝਣ ਲਈ ਬਹੁਤ ਜ਼ਰੂਰੀ ਨੇ। ਕਿਉਂ ਜੀ, ਕਿੱਸਾਕਾਰੀ ਨੂੰ ਸਮਝਣ ਲਈ ਸਾਨੂੰ ਵੱਖ-ਵੱਖ ਦੇਸ਼ਾਂ ਦੇ ਕਿੱਸੇ, ਵੱਖ-ਵੱਖ ਇਲਾਕਿਆਂ ਦੇ ਹੀਰੋ, ਵੱਖ-ਵੱਖ ਇਲਾਕਿਆਂ ਦੇ ਵਿੱਚ ਕਿਸ ਤਰ੍ਹਾਂ ਦਾ ਅਦਬ ਲਿਖਿਆ ਜਾ ਰਿਹਾ ਸੀ, ਉਸ ਨੂੰ ਦੇਖਣਾ ਪੈਣਾ ਹੈ। ਬਰਸਕੀਰ ਪਾਕੋ ਹਿੰਦ ਦੇ ਹਵਾਲੇ ਨਾਲ ਤੁਸੀਂ ਸਿਰਫ ਕਿਤਾਬਾਂ ਦੇ ਨਾਮ ਜ਼ਿਆਦਾਤਰ ਦੇਖੇ ਨੇ, ਪੁਰਾਣ ਕਹਾਣੀਆਂ, ਜਾਤਕ ਕਹਾਣੀਆਂ, ਮਹਾਭਾਰਤ, ਤੇ ਨਾਲ ਅਸੀਂ ਦੇਖਿਆ ਰਾਮਾਇਣ ਦੀਆਂ ਕਹਾਣੀਆਂ। ਕਿੱਸਾਕਾਰੀ ਦੇ ਅਸੂਲ ਪੜ੍ਹਦਿਆਂ ਹੋਇਆਂ, ਕਿੱਸੇ ਦੇ ਹਵਾਲੇ ਨਾਲ ਹੋਰ ਚੀਜ਼ਾਂ ਵੇਖਦਿਆਂ ਹੋਇਆਂ, ਇਹਨਾਂ ਦੀਆਂ ਕਹਾਣੀਆਂ ਦੇ ਹਵਾਲੇ ਨਾਲ ਵੀ ਵੇਰਵਾ ਚੱਲਦਾ ਰਹੇਗਾ। ਪੰਜਾਬੀ ਕਿੱਸਾਕਾਰੀ ਨੂੰ ਜਦੋਂ ਅਸੀਂ ਪੜ੍ਹਾਂਗੇ, ਪੰਜਾਬੀ ਕਿੱਸਿਆਂ ਦੇ ਵਿੱਚ ਇਹਨਾਂ ਕਿਤਾਬਾਂ ਤੋਂ ਜਿਹੜੇ ਕਿਰਦਾਰ ਲਏ ਗਏ ਨੇ ਉਹ ਸਾਡੇ ਸਾਹਮਣੇ ਆਉਣਗੇ। ਉਹ ਭਾਵੇਂ ਕੋਈ ਵੀ ਕਿੱਸਾ ਹੋਵੇ ਜਿਹਦੇ ਵਿੱਚ ਤਖਯਲਾਤੀ ਜੀਵਨ ਹੋਵੇ, ਦਿਓ, ਦੇਵਤਾ, ਜਿੰਨ, ਚੁੜੇਲ ਦਾ ਜ਼ਿਕਰ ਹੋਵੇ, ਉਹਦੇ ਕੀ ਪੱਖ ਨੇ ਉਸ ਨੂੰ ਵੀ ਅਸੀਂ ਪਰਖਾਂਗੇ, ਅਤੇ ਕਿੱਸਾਕਾਰੀ ਦੇ ਜਿਹੜੇ ਮੁੱਢਲੇ ਅਸੂਲ ਨੇ ਉਸ ਨੂੰ ਵੀ ਅਸੀਂ ਨਾਲ ਵੇਖਦਿਆਂ ਹੋਇਆਂ ਕਿੱਸੇ ਦਾ ਮੁੱਢ ਜ਼ਰੂਰ ਰੱਖਾਂਗੇ ਸਾਹਮਣੇ। ਅਸੀਂ ਅੱਜ ਜਿਹੜੀਆਂ ਚੀਜ਼ਾਂ ਦੇਖੀਆਂ ਉਹਦੇ ਵਿੱਚ ਸੁਮੇਰੀ ਤਹਿਜ਼ੀਬ ਤੋਂ ਲੈ ਕੇ ਅਜੋਕੇ ਸਮੇਂ ਤੱਕ ਦਾ ਜਿਹੜਾ ਅਦਬ ਪੜ੍ਹਨ ਤੋਂ ਪਹਿਲੇ ਸਾਨੂੰ ਉਹ ਮੁੱਢਲੇ ਕਿੱਸੇ ਸਾਡੇ ਸਾਹਮਣੇ ਹੋਣੇ ਜ਼ਰੂਰੀ ਨੇ। ਫਿਰ ਅਸੀਂ ਇੱਕ ਲੈਕਚਰ ਪੰਜਾਬੀ ਦੇ ਜਿਹੜੇ ਮਸ਼ਹੂਰ ਕਿੱਸੇ ਨੇ ਉਹ ਕਿਸ ਵੇਲੇ ਲਿਖੇ ਗਏ, ਕਿਸ ਵੇਲੇ ਦੇ ਵਿੱਚ ਕਿਹੜੇ ਕਿੱਸੇ ਸਨ, ਅਤੇ ਉਹ ਕਿਹੜੇ ਵੇਲੇ ਤੀਕਰ ਚੱਲਦੇ ਰਹੇ, ਉਹ ਅਸੀਂ ਉਹਦੇ ਵਾਸਤੇ ਇੱਕ ਵੱਖਰਾ ਲੈਕਚਰ ਅਸੀਂ ਰੱਖਾਂਗੇ। ਐਸੇ ਹਵਾਲੇ ਨਾਲ ਅੱਗੇ ਗੱਲ ਟੁਰਦੀ ਰਹੇ।